ਦੇ ਕੰਬਾਂ 'ਚ ਪਹਿਲਾਂ, ਓਏ ਬਾਕੀ ਦੇ ਕੰਬਾਂ 'ਚ ਪਹਿਲਾਂ ਸਿਹਤ ਜ਼ਰੂਰੀ ਏ, ਓ ਬਾਕੀ ਦੇ ਕੰਬਾਂ 'ਚ ਪਹਿਲਾਂ ਹੈਲਥ ਜ਼ਰੂਰੀ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ ਅਤੇ ਉਹ ਜਿਹੜੇ ਮੰਗਲਵਾਰ ਨੂੰ ਪੁੱਛੇ ਗਏ ਕਾਫੀ ਜਿਹੜੇ ਇਲਾਜ ਹੁੰਦੇ ਉਹਨਾਂ ਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਦਿੰਦੇ ਆ। ਜ਼ਰੂਰ ਸੁਣਿਆ ਕਰੋ। ਮੰਗਲਵਾਰ ਨੂੰ 4:30 ਤੋਂ 4 ਤੋਂ 5:30 ਵਜੇ ਤੱਕ ਜਿਹੜਾ ਪ੍ਰੋਗਰਾਮ ਚੱਲਦਾ, ਜਿਸ ਦੇ ਵਿੱਚ ਕਾਲਾਂ ਲੈਂਦੇ ਆ, ਅਤੇ ਵੀਰਵਾਰ ਨੂੰ 3:30 ਤੋਂ 4 ਵਜੇ ਤੱਕ ਇਹ ਜਿਹੜਾ ਪ੍ਰੋਗਰਾਮ ਹੁੰਦਾ ਕੈਲੀਫੋਰਨੀਆ ਟਾਈਮ ਦੇ ਵਿੱਚ। ਇਸ ਦੇ ਵਿੱਚ ਕਾਲਾਂ ਆਪਾਂ ਨਹੀਂ ਲੈਂਦੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਜੌਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ। ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਸਾਰਿਆਂ ਦਾ। ਅੱਜ ਪਹਿਲਾਂ ਜਿਹੜੇ ਘਰ ਦੇ ਨੁਕਸੇ ਆ 2-4, ਜਿਸ ਕਹਿੰਦੇ ਅੱਧਾ ਸਿਰ ਦਰਦ ਹੁੰਦਾ, ਮਾਈਗ੍ਰੇਨ ਕਹਿੰਦੇ, ਜਾਂ ਉਹ ਸਿਰ ਦਰਦ ਸਾਰੇ ਰਹਿੰਦਾ ਹੈਗਾ ਆਲ ਦਾ ਟਾਈਮ, ਜਿਹਨਾਂ ਦੇ ਉਹ ਰਹਿੰਦਾ ਹੈਗਾ ਦਰਦ, ਤਾਂ ਆਪਣੇ ਸਵੇਰ ਨੂੰ ਖਾਲੀ ਪੇਟ ਇੱਕ ਸਿਓ ਆਪਣੇ ਕਾਲੀ ਮਿਰਚਾਂ ਪਾ ਕੇ ਤੇ ਉਹ ਆਪਣੇ ਖਾਏ ਕਰੇ ਜੀ ਹੌਲੀ ਹੌਲੀ, ਤੇ ਉੱਪਰ ਆਪਣੇ ਨੂਨ ਲਗਾ ਕੇ, ਨੂਨ ਕਾਲੀਆਂ ਮਿਰਚਾਂ ਲਗਾ ਕੇ ਸਿਓ ਖਾਏ ਕਰੇ। ਉਹਦੇ ਨਾਲ ਫਰਕ ਪੈ ਜਾਂਦਾ ਹੈਗਾ। ਜੇ ਆਪਣੇ ਤੁਸੀਂ ਆਪਣੇ ਦੁੱਧ ਨਾਲ ਲੈਣਾ ਹੈਗਾ ਤਾਂ ਜ਼ਿਆਦਾ ਫਰਕ ਪਊਗਾ, ਪਰ ਜੇ ਦੁੱਧ ਨਾਲ ਲੈਣਾ ਤਾਂ ਤੁਸੀਂ ਨੂਨ ਨਹੀਂ ਲਗਾਉਣਾ, ਨਹੀਂ ਤਾਂ ਆਪਣੇ ਸਿਓ ਖਾ ਕੇ ਉੱਤੇ ਗਰਮ ਪਾਣੀ ਪੀ ਲਓ ਕੋਸਾ ਕੋਸ, ਇਹਦੇ ਨਾਲ ਫਰਕ ਪੈ ਜਾਂਦਾ ਜੀ। ਜਾਂ ਫਿਰ ਜਿਹੜਾ ਹੁੰਦਾ ਕਈ ਵਾਰੀ ਜਿਸ ਤਰ੍ਹਾਂ ਸੂਰਜ ਚੜ੍ਹਨ ਦੇ, ਸੂਰਜ ਚੜ੍ਹਦਾ ਤੇ ਦਰਦ ਵਧੀ ਜਾਂਦਾ ਹੁੰਦਾ ਹੈਗਾ, ਉਹਦੇ ਵਿੱਚੋਂ ਅਮਰੂਦ ਤੁਸੀਂ ਖਾ ਸਕਦੇ ਹੈਗੇ। ਸੂਰਜ ਚੜ੍ਹਨ ਦੇ ਪਹਿਲਾਂ ਅਮਰੂਦ ਖਾ ਲਓ। ਜਾਂ ਫਿਰ ਆਪਣੇ ਨਾਰੀਅਲ ਜਿਹੜਾ ਹੁੰਦਾ, ਨਾਰੀਅਲ ਦੀ ਗਿਰੀ, ਉਹ ਤੁਸੀਂ ਉਹਨਾਂ ਥੋੜ੍ਹੀ ਜਿਹੀ ਲੈ ਕੇ ਨਾਰੀਅਲ ਦੀ ਗਿਰੀ 10-15 ਗ੍ਰਾਮ ਤੇ ਉਹਨੇ ਵਿੱਚੋਂ ਮਿਸ਼ਰੀ ਮਿਲਾ ਲੈਣੀ ਹੈਗੀ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਤੇ ਉਹਨੇ ਇਹਦੇ ਵਿੱਚੋਂ ਜਿਹੜਾ ਆਮ ਸਿਰ ਦੁਖਦਾ ਉਹਦੇ ਵਿੱਚੋਂ ਆਪਣੇ ਤਰਬੂਜ ਦਾ ਰਸ, ਇਹ ਤੁਸੀਂ ਬਹੁਤ ਚੰਗਾ ਰਹਿੰਦਾ ਹੈਗਾ ਜੀ। ਜਾਂ ਫਿਰ ਆਪਣੇ ਪੁਦੀਨੇ ਦਾ ਜਿਹੜਾ ਹੁੰਦਾ ਪੱਤਾ, ਪੁਦੀਨੇ ਦੇ ਪੱਤੇ, ਉਹਨਾਂ ਨੂੰ ਆਪਣੇ ਮਸਲ ਕੇ ਥੋੜਾ ਸੁੰਘਣ ਲੱਗ ਜਾਓ, ਉਹਦੇ ਨਾਲ ਦਰਦ ਹਟ ਜਾਂਦਾ। ਤੇ ਆਪਣੇ ਅਜਵੈਨ ਸੁੰਘਣ ਲੱਗ ਜਾਓ, ਉਹਦੇ ਨਾਲ ਦਰਦ ਹਟ ਜਾਂਦਾ। ਅਜਵੈਨ ਸੁੰਘੋ। ਜਿਹੜਾ ਆਪਣੇ ਸੂਰਜ ਦੇ ਨਾਲ ਜਿਸ ਤਰ੍ਹਾਂ ਚੜ੍ਹਦਾ ਸੂਰਜ ਉਸ ਤੇ ਦਰਦ ਵੱਧਦਾ ਹੈਗਾ, ਤਾਂ ਤੁਸੀਂ ਆਪਣੇ ਗਰਮ ਦੁੱਧ ਦੇ ਵਿੱਚ ਜਲੇਬੀਆਂ ਪਾ ਕੇ ਖਾ ਸਕਦੇ ਹੈ, ਜਾਂ ਰਬੜੀ ਖਾ ਸਕਦੇ ਹੈਗੇ। ਇਹਦੇ ਵਿੱਚ ਰਬੜੀ ਖਾ ਕੇ ਥੋੜਾ ਗਰਮ ਦੁੱਧ ਪੀ ਲਓ ਇਹਦੇ ਵਿੱਚ। ਜਾਂ ਫਿਰ ਆਪਣੇ ਇਹਦੇ ਵਿੱਚ ਜਿਹੜਾ ਪਾਸੇ ਦੁਖਦਾ ਹੈਗਾ, ਹਿੰਗ ਤੋਂ ਥੋੜੇ ਪਾਣੀ ਨਾਲ ਘੋਲ ਕੇ ਉਹ ਤੁਸੀਂ ਆਪਣੇ ਸੁੰਘ ਲਿਆ ਕਰੋ। ਜਾਂ ਫਿਰ ਆਪਣੇ ਇਹਦੇ ਵਿੱਚ ਅੰਗੂਰਾਂ ਦਾ ਰਸ ਚੰਗਾ ਰਹਿੰਦਾ ਜੀ। ਅੰਗੂਰਾਂ ਦਾ ਰਸ ਤੁਸੀਂ ਰੋਜ਼ ਪੀਓ ਸੂਰਜ ਨਿਕਲਣੇ ਦੇ ਪਹਿਲਾਂ ਹੀ, ਤੇ ਉਹਨੇ ਇਹਦੇ ਨਾਲ ਜਿਹੜਾ ਸੂਰਜ ਚੜ੍ਹਦੇ ਚੜ੍ਹਦੇ ਦਰਦ ਹੁੰਦਾ ਉਹ ਹਟ ਜਾਂਦਾ ਜੀ ਇਹਦੇ ਨਾਲ। ਅੱਛਾ, ਕਰੇਲੇ ਦੇ ਰਸ ਦੇ ਵਿੱਚ ਉਹਨੇ ਸੀ ਸਾਲਟ ਪਾ ਕੇ ਉਹ ਸੁੰਘ ਸਕਦੇ ਹੈਗੇ ਤੁਸੀਂ, ਇਹਦੇ ਨਾਲ ਜਿਹੜਾ ਅੱਧਾ ਸਿਰ ਦਾ ਦਰਦ ਜਿਹੜਾ ਉਹ ਹਟ ਜਾਂਦਾ ਹੁੰਦਾ ਜੀ। ਫਿਰ ਉਹਨੇ ਇਹਦੇ ਨਾਲ ਤੁਸੀਂ ਆਪਣੇ ਦੇਸੀ ਘੀਆਂ ਤਲ ਕੇ ਪੂਰੀਆਂ ਖਾ ਸਕਦੇ ਹੈਗੇ ਹਰੀ ਸਬਜ਼ੀ ਨਾਲ, ਜਿਹਨਾਂ ਦੇ ਅੱਧੇ ਸਿਰ ਦਾ ਦਰਦ ਹੁੰਦਾ। ਇਹ ਸਾਰੇ ਕੰਮ ਜਿਹਨਾਂ ਨੂੰ ਸੂਰਜ ਚੜ੍ਹਦੇ ਦਰਦ ਹੋਣ ਲੱਗ ਜਾਂਦਾ, ਸਵੇਰੇ ਸੂਰਜ ਚੜ੍ਹਨ ਦੇ ਪਹਿਲਾਂ ਹੀ ਇਹ ਕੰਮ ਕਰਨੇ ਹੈਗੇ ਜੀ। ਹਾਂਜੀ। ਜਾਂ ਫਿਰ ਲੱਸੀ ਦੇ ਵਿੱਚ ਆਪਣੇ ਪਹਾੜੀ ਨੂਨ ਪਾ ਕੇ ਉਹ ਚੌਲ ਖਾ ਕੇ ਉੱਪਰ ਤੇ, ਜਾਂ ਦਹੀਂ ਦੇ ਵਿੱਚ ਤੁਸੀਂ ਪਹਾੜੀ ਨੂਨ ਪਾ ਕੇ ਦਹੀਂ ਨਾਲ ਚੌਲ ਖਾਓ, ਇਹ ਵੀ ਚੰਗਾ ਰਹਿੰਦਾ ਹੈਗਾ। ਜਾਂ ਫਿਰ ਜਾਂ ਸਾਰੇ ਆਪਣੇ ਦਰਦ ਹੁੰਦਾ ਅੱਧੇ ਸਿਰ ਦਾ ਦਰਦ, ਤੇ ਥੋੜਾ ਜਿਹਾ ਤੁਸੀਂ ਆਪਣੇ ਇੱਕ ਕੱਪ ਸਮਝ ਲਓ ਪਾਣੀ ਦਾ ਲੈ ਲਿਆ, ਉਹਦੇ ਵਿੱਚੋਂ ਸ਼ੱਕਰ ਇੱਕ ਮੁੱਠੀ ਘੋਲ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ। ਜਾਂ ਫਿਰ ਨੂਨ ਦੇ ਵਿੱਚ ਥੋੜਾ ਸ਼ਹਿਦ ਮਿਲਾ ਕੇ ਉਹ ਤੁਸੀਂ ਚੱਟ ਲਿਆ ਕਰੋ। ਇਹ ਸਾਰੇ ਘਰੇਲੂ ਇਲਾਜ ਦੱਸੇ ਜੀ ਅੱਜ ਮੈਂ, ਚਲੋ ਜੀ ਫਾਇਦਾ ਕਰ ਦੂੰਗੇ ਅੱਗੇ। ਹੁਣ ਚੱਲਦੇ ਹਾਂ ਨੁਕਸਿਆਂ ਦੇ ਉੱਤੇ। ਜਿਹੜਾ ਨਾ ਉਹਨੇ ਬ੍ਰੌਂਕਾਈਟਿਸ ਦੀ ਪ੍ਰੋਬਲਮ ਹੈਗੀ, ਸਾਹ ਦੀ, ਜਿਸ ਤਰ੍ਹਾਂ ਉਹਨੇ ਸਾਹ ਨਹੀਂ ਆਉਂਦਾ, ਖੰਘ ਜੀ ਰਹਿੰਦੀ ਹੈਗੀ, ਨਾਲੀ ਮਾਂ ਸੋਜ ਆ ਜਾਂਦੀ, ਬ੍ਰੌਂਕਾਈਟਿਸ, ਸਾਰੀਆਂ ਦਵਾਈਆਂ ਨਾਲੋਂ ਹੀ ਬੜਾ ਫਾਸਟ ਆਰਾਮ ਕਰਦੀ ਹੈਗੀ ਤੁਹਾਨੂੰ। ਜਿਹੜੇ ਆਪਣੇ ਸਪਰੇਅ ਸਪਰੂ ਲੈਂਦੇ ਹੈਗੇ ਉਹਨਾਂ ਨਾਲੋਂ ਵੀ ਬੈਟਰ ਚੀਜ਼ ਹੈਗੀ। ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਤੇ ਹਲਦੀ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ, ਤੇ ਅੱਧਾ ਤੁਸੀਂ ਆਪਣੇ ਚਮਚਾ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਲਓ। ਇਹ ਬਹੁਤ ਵਧੀਆ ਚੀਜ਼ ਹੈ ਜੀ। ਆਪਣੇ ਸਪਰੇਅ ਨਾਲੋਂ ਉਹ ਦਵਾਈਆਂ ਨਾਲੋਂ ਬਹੁਤ ਬੈਸਟ, ਛੇਤੀ ਆਰਾਮ ਕਰਦੀ। ਬਾਕੀ ਜਿਹੜੇ ਪੁੱਛਦੇ ਸੀਗੇ ਉਹਨੇ ਭੁੱਖ ਨਹੀਂ ਲੱਗਦੀ ਹੈਗੀ, ਉਹ ਤੁਸੀਂ ਉਹਨੇ 4-5 ਮਨੱਕੇ ਔਲੇ ਲੈ ਲਓ ਤੁਸੀਂ, ਥੋੜੇ ਜਿਹੇ ਮੁੱਠੀ ਔਲੇ ਲੈ ਕੇ ਉਹਨਾਂ ਨੂੰ ਥੋੜਾ ਗਿੱਲਾ ਥੋੜਾ ਪਾਣੀ ਨਾਲ ਪਾ ਕੇ ਉਬਾਲ ਲਓ ਉਹਨਾਂ ਨੂੰ, ਥੋੜਾ ਜਿਹਾ, ਬਾਹਲਾ ਪਾਣੀ ਨਹੀਂ ਪਾਉਣਾ, ਥੋੜਾ ਹੀ ਪਾਉਣਾ ਹੈਗਾ। ਫਿਰ ਉਹਦੇ ਵਿੱਚੋਂ ਤੁਸੀਂ ਜੀਰਾ, ਅਦਰਕ, ਕਾਲੀ ਮਿਰਚਾਂ, ਸਿੰਧਾਂ ਨੂੰ ਇਹ ਪਾ ਕੇ ਉਹਦੀ ਚਟਨੀ ਜੀ ਬਣਾ ਲਓ ਤੁਸੀਂ, ਉਹ ਤੁਸੀਂ ਖਾ ਸਕਦੇ ਹੋ। ਜੇ ਬਾਹਲਾ ਪਾਣੀ ਪੈ ਵੀ ਗਿਆ ਤਾਂ ਤੁਸੀਂ ਆਪਣੇ ਚਾਹ ਮੰਗਣਾ ਪੀ ਲਓ। ਜੇ ਚਾਹ ਮੰਗਣਾ ਪੀਣਾ ਤਾਂ ਤੁਸੀਂ 5-6 ਔਲੇ ਜਿਹੜੇ ਹੁੰਦੇ ਉਹ ਪਾਣੀ ਨੂੰ ਉਬਾਲ ਲਓ, ਵਿੱਚੋਂ ਥੋੜੀ ਚੁਟਕੀ ਇਹ
ਚੀਜ਼ ਪਾ ਕੇ ਚਾਹ ਮੰਗਣਾ ਵੀ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਭੁੱਖ ਨਾਲ ਲੱਗਣੇ ਕਰ ਸਕਦੇ। ਤੁਸੀਂ ਸੁੰਡ, ਦਾਲਚੀਨੀ, ਛੋਟੀ ਇਲਾਇਚੀ, ਇਹ ਆਪਣੇ ਇੱਕ ਚੁਟਕੀ ਰੋਟੀ ਖਾਣੇ ਦੇ ਪਹਿਲਾਂ ਆਪਣੇ ਤੁਸੀਂ ਅੱਧਾ ਘੰਟਾ ਪਹਿਲਾਂ ਇਹ ਖਾ ਲਿਆ ਕਰੋ। ਜਾਂ ਫਿਰ ਆਪਣੇ ਖੰਜੂਰਾਂ ਦੀ ਗਿਟਕਾਂ ਕੱਢ ਲੈਣੀਆਂ ਹੈਗੀਆਂ, ਉਹਦੇ ਵਿੱਚ ਉਹਦੀ ਫੇਰ ਕੇ ਉਹਨਾਂ ਨੂੰ ਚਟਨੀ ਬਣਾ ਕੇ ਥੋੜਾ ਲੂਣ ਮਿਰਚ ਪਾ ਦਿਓ ਆਪਣੇ ਮੁਤਾਬਕ, ਤੇ ਵਿੱਚੋਂ ਉਹਦਾ ਨਿੰਬੂ ਨਿਚੋੜ ਕੇ ਥੋੜੀ ਖੱਟੀ ਮਿੱਠੀ ਜਿਹੀ ਚਟਨੀ ਬਣਾ ਕੇ ਉਹ ਖਾਣ ਲੱਗ ਜਾਓ। ਇਹਦੇ ਨਾਲ ਵੀ ਆਪਣੇ ਭੁੱਖ ਲੱਗਣ ਲੱਗ ਜਾਂਦੀ ਹੈ। ਜਾਂ ਫਿਰ ਤੁਸੀਂ ਆਪਣੇ ਜੀਰਾ, ਕਾਲਾ ਨੂਣ, ਕਾਲੀ ਮਿਰਚ, ਬੜੀ ਇਲਾਇਚੀ ਜਿਹੜੀ ਕਾਲੀਆਂ ਇਲਾਇਚੀਆਂ ਹੁੰਦੀਆਂ, ਤੇ ਠਿਕਰੀ, ਨਸ਼ਾਦਰ, ਜਵੈਨ, ਸੌਂਫ, ਸੁੰਡ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਆਪਣੇ ਚੂਰਨ ਜਿਹਾ ਬਣਾ ਲਓ। ਇੱਕ ਚਮਚਾ ਤੁਸੀਂ ਪਪੀਤੇ ਦੇ ਜੂਸ ਨਾਲ ਲੈਣਾ, ਇਹਦੇ ਨਾਲ ਵੀ ਥੋੜੀ ਭੁੱਖ ਵੱਜ ਗਈ। ਫਿਰ ਤੁਸੀਂ ਆਪਣੇ ਸੌਂਫ ਤੇ ਪੁਦੀਨੇ ਦੀ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ। ਪਲੰਬ ਖਾ ਸਕਦੇ ਹੈਗੇ, ਪੀਸਾਂ ਦੇ ਉੱਤੇ ਨਿੰਬੂ ਨਿਚੋੜ ਕੇ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ। ਇਹੋ ਜਿਹੀ ਚੀਜ਼ਾਂ ਕਰੋ, ਇਹਦੇ ਨਾਲ ਥੋੜੀ ਐਨ ਵਧੀਆ ਭੁੱਖ। ਜਿਹੜੇ ਕਹਿੰਦੇ ਸਰੀਰ ਮੈਂ ਕਮਜ਼ੋਰੀ ਜੀ ਵਾਲੀ ਹੈਗੀ, ਜੀ ਨਹੀਂ ਕਰਦਾ ਕਿਸੇ ਕੰਮ ਨੂੰ, ਉਹ ਤਾਂ ਤੁਸੀਂ ਆਪਣੇ ਤਿੰਨ ਸਮਝ ਲਓ ਅੰਜੀਰ, ਫਿੱਗ ਜਿਹਨਾਂ ਨੂੰ ਕਹਿੰਦੇ ਹੈਗੇ, ਉਹ ਦੁੱਧ ਦੇ ਵਿੱਚੋਂ ਉਬਾਲ ਕੇ, ਦੁੱਧ ਤਾਂ ਨਾ ਉਬਾਲ ਲਓ, ਉਹਨੂੰ ਦੁੱਧ ਦੇ ਵਿੱਚੋਂ ਪਾ ਕੇ, ਤੇ ਖੰਡ ਦੀ ਜਗ੍ਹਾ ਤੁਸੀਂ ਮਿਸ਼ਰੀ ਪਾਣੀ ਹੈ ਇਹਦੇ ਵਿੱਚੋਂ ਦੁੱਧ 'ਚ। ਇਹ ਤੁਸੀਂ ਮਹੀਨਾ 2 ਮਹੀਨੇ ਕਰੋ, ਥਾਰੇ ਮਾਂ ਆਪਣੇ ਇਸ ਤਰ੍ਹਾਂ ਜੀ ਥਾਰੇ ਮਾਂ ਬਹਿ ਕਰ ਜੂਗੀ। ਜਾਂ ਫਿਰ ਇੱਥੇ ਤੁਹਾਨੂੰ ਆਮ ਸਟੋਰਾਂ 'ਚ ਤੁਹਾਨੂੰ ਜਿਹੜੀ ਕਿੱਕਰ ਦੀਆਂ ਤੁੱਕੇ ਹੁੰਦੇ ਜੀ, ਫਲੀਆਂ ਕਿੱਕਰ ਦੀਆਂ ਤੁੱਕੇ ਜਿਹਨਾਂ ਨੂੰ ਕਹਿੰਦੇ ਹੁੰਦੇ ਆਪਾਂ ਪੰਜਾਬ 'ਚ, ਉਹਨਾਂ ਦਾ ਅਚਾਰ ਮਿਲ ਜਾਂਦਾ ਜੀ ਇੱਥੇ ਬਣਿਆ ਬਣਾਇਆ ਕਿੱਕਰ ਦੇ ਤੁੱਕਿਆਂ ਦਾ ਅਚਾਰ, ਉਹ ਤੁਸੀਂ ਆਪਣੇ ਖਾ ਲਿਆ ਕਰੋ, ਉਹਦੇ ਨਾਲ ਵੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 1 ਕੱਪ ਦੇ ਦੁੱਧ ਦੇ ਵਿੱਚੋਂ 5-6 ਖੰਜੂਰੇ ਹੀ ਪਾ ਕੇ ਇਹ ਤੁਸੀਂ ਆਪਣੇ ਖੀਰ ਜੀ ਬਣਾ ਕੇ ਇਹ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਉਹਨੇ 1 ਚੁਟਕੀ ਕਾਲੀ ਮਿਰਚ ਪਾ ਲਿਆ ਕਰੋ ਇਹਦੇ ਵਿੱਚ ਖੰਜੂਰਾਂ ਦੇ ਦੁੱਧ 'ਚ, 1 ਚਮਚਾ ਦੇਸੀ ਘੀ ਦਾ ਪਾ ਲਿਆ, ਤੇ 1 ਚੁਟਕੀ ਕਾਲੀ ਮਿਰਚ ਪਾ ਕੇ ਇਹ ਖੰਜੂਰਾਂ ਵਾਲਾ ਦੁੱਧ ਪੀਓ। ਇਹਦੇ ਨਾਲ ਵੀ ਆਪਣੇ ਜਿਹੜੀ ਤਾਕਤ ਬੰਦੇ ਚ ਆ ਜਾਂਦੀ। ਜਿਹੜੇ ਕਹਿੰਦੇ ਸੀਗੇ ਬਾਲ ਝੜਦੇ ਹੈਗੇ, ਉਹ ਤਾਂ 30 ਗ੍ਰਾਮ 300 ਗ੍ਰਾਮ ਤੁਸੀਂ ਤਾਰੇ ਮੇਰੇ ਦਾ ਤੇਲ ਲੈ ਲਓ, 30 ਗ੍ਰਾਮ ਵਿੱਚੋਂ ਔਲੇ ਜਿਹੜੇ ਹੁੰਦੇ ਸੁੱਕੇ ਔਲੇ ਉਹ ਪਾ ਕੇ ਤੁਸੀਂ ਹੌਲੀ ਹੌਲੀ ਉਬਾਲਣੇ ਹੈ। ਬਾਹਲੀ ਆਂਚ ਨਹੀਂ ਤੇਜ਼ ਕਰਨੀ, ਮੀਡੀਅਮ ਆਂਚ ਤੇ ਰੱਖੋ। ਅੱਧੇ ਕੁ ਘੰਟੇ ਚ ਆਪਣੇ ਹੌਲੀ ਹੌਲੀ ਸਾਰਾ ਆਪਣੇ ਅਸਰ ਜਿਹੜਾ ਤਾਰੇ ਮੇਰੇ ਦੇ ਤੇਲ ਚ ਆ ਜਾਊਗਾ, ਉਹ ਤੇਲ ਫਿਰ ਤੁਸੀਂ ਲਗਾਓ ਜੀ ਵਾਲ ਜਿਹੜੇ ਝੜਦੇ ਹੈਗੇ। ਜਾਂ ਫਿਰ ਇਹਦੇ ਚੋਂ ਤੁਸੀਂ ਔਲਿਆਂ ਦਾ ਜੂਸ ਤੁਸੀਂ ਰੋਜ਼ ਪੀ ਸਕਦੇ ਹੈਗੇ, 5-6 ਚਮਚੇ ਔਲਿਆਂ ਦਾ ਜੂਸ ਤੁਸੀਂ ਉਹ ਰੋਜ਼ ਪੀ ਲਿਆ ਕਰੋ ਤੁਸੀਂ ਇਹ। ਜਾਂ ਫਿਰ ਤੁਸੀਂ ਆਪਣੇ ਮੂਲੀ ਖਾਣੇ ਨਾਲ ਵੀ ਵਾਲ ਝੜਨੇ ਬੰਦ ਹੋ ਜਾਂਦੇ ਜੀ। ਮੂਲੀ ਤੁਸੀਂ ਖਾਓ ਜਾਂ ਮੂਲੀਆਂ ਦਾ ਰਸ ਪੀਓ ਤੁਸੀਂ ਇਹਦੇ ਵਿੱਚ। ਜਾਂ ਫਿਰ 1 ਕੱਪ ਦਹੀਂ ਦੇ ਵਿੱਚੋਂ ਨਿੰਬੂ ਨਿਚੋੜ ਕੇ ਕਾਲੀ ਮਿਰਚ ਪਾ ਕੇ ਇਹਦਾ ਲੇਪ ਜਿਹਾ ਬਣਾ ਕੇ ਉਹ ਆਪਣੇ ਸਿਰ ਤੇ ਮਾਲਿਸ਼ ਜੀ ਕਰੋ ਉਹਦੀ, ਤੇ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣੇ ਨਹਾ ਲਓ, ਉਹਦੇ ਨਾਲ ਵੀ ਆਪਣੇ ਵਾਲ ਲੱਗ ਜਾਂਦੇ ਜੀ, ਆਪਣੇ ਝੜਨੇ ਬੰਦ ਹੋ ਜਾਂਦੇ। ਤੇ ਤਿਲਾਂ ਦੇ ਲੱਡੂ ਇਹਦੇ ਵਿੱਚੋਂ ਬਹੁਤ ਚੰਗੇ ਰਹਿੰਦੇ ਜੀ। ਗੁੜ ਦੇ ਵਿੱਚੋਂ ਤਿਲਾਂ ਦੇ ਲੱਡੂ ਬਣਾ ਲਓ, ਉਹ ਤੁਸੀਂ 1-2 ਲੱਡੂ, ਅੱਜ ਕੱਲ੍ਹ ਤਾਂ ਲੋਹੜੀ ਦੇ ਦਿਨ ਲੰਘ ਕੇ ਗਏ, ਸਿਆਲ ਹੈਗੇ, ਉਹ ਤੁਸੀਂ ਲੱਡੂ ਖਾ ਲਿਆ ਕਰੋ, ਇਹਦੇ ਨਾਲ ਵੀ ਵਾਲ ਜਿਹੜੇ ਝੜਨੇ ਹਟ ਜਾਂਦੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਭਰਿੰਗਰਾਜ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ, ਭਰਿੰਗਰਾਜ, ਉਹ ਤੁਸੀਂ ਤੇਲ ਯੂਜ਼ ਕਰੋ, ਉਹ ਵੀ ਸਾਰੇ ਆਪਣੇ ਵਾਲ ਆਪਣੇ ਝੜਨੇ ਤੇ ਹਟਾ ਦਿੰਦਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸਰੋਂ ਦੇ ਤੇਲ ਦੇ ਵਿੱਚੋਂ ਅੰਦਾਜ਼ੇ ਨਾਲ ਮੇਥੀ ਦੇ ਦਾਣੇ ਪਾ ਕੇ ਰੱਖ ਦਿਓ ਬਾਹਰ ਧੁੱਪ 'ਚ, ਹਫ਼ਤੇ ਬਾਅਦ 10 ਦਿਨਾਂ ਬਾਅਦ ਸਾਰਾ ਅਸਰ ਉਹਦੇ ਵਿੱਚੋਂ ਆ ਜਾਊਗਾ ਸਾਰੇ ਤੇਲ ਦੇ ਵਿੱਚ, ਉਹ ਤੁਸੀਂ ਤੇਲ ਲਗਾਓ, ਉਹਦੇ ਨਾਲ ਸਾਰੇ ਵਾਲ ਹਟ ਜਾਂਦੇ। ਤੇ ਤਿਰਫਲਾ ਜਿਹੜਾ ਪਾਊਡਰ ਹੁੰਦਾ 2-3 ਚਮਚੇ ਲੈ ਕੇ ਆਪਣੇ ਤਿਰਫਲੇ ਪਾਊਡਰ ਥੋੜਾ ਜਿਹਾ ਪਾਣੀ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚ ਨਿੰਬੂ ਨਿਚੋੜ ਕੇ ਤੁਸੀਂ ਲਗਾ ਸਕਦੇ ਹੈਗੇ, ਸਾਰੇ ਆਪਣੇ ਹਟਾਣੇ ਵਾਲੇ ਵਾਲ ਝੜਨ। ਤੇ ਜਿਹੜੇ ਕਹਿੰਦੇ ਸੀਗੇ ਮੇਰੇ ਮੱਸੇ ਜੇ ਆਪਣੇ ਢਿੱਲੇ ਹੋ ਗਏ ਬਾਬਾ ਸੀ ਤਾਂ ਹਟ ਗਈ, ਉਹ ਐਂ ਟਰਾਈ ਕਰਕੇ ਦੇਖ ਲੈਣਾ ਜੀ। ਆਪਣੇ ਫਟਕੜੀ ਲੈਣੀ ਹੈਗੀ 10 ਗ੍ਰਾਮ ਫਟਕੜੀ ਲੈ ਕੇ ਉਹਨੂੰ ਪੀ ਲਓ, ਤੇ 20 ਗ੍ਰਾਮ ਮੱਖਣ ਦੇ ਵਿੱਚੋਂ ਪਾ ਕੇ ਉਹਦੀ ਮੱਲਮ ਜੀ ਬਣਾ ਲਓ ਜੀ, ਉਹ ਤੁਸੀਂ ਟਰਾਈ ਕਰਕੇ ਦੇਖੋ ਜੀ, ਸ਼ਾਇਦ ਇਹਦੇ ਨਾਲ ਵੀ ਆਪਣੇ ਜਿਹੜਾ ਮਾਸ ਲਟਕਦਾ ਹੈਗਾ ਉਹਨਾਂ ਦਾ ਉਹ ਸਮੜ ਕੇ ਠੀਕ ਪੋਜੀਸ਼ਨ ਤੇ ਚਲੇ ਜਾਊਗਾ ਜੀ। ਇਹ ਟਰਾਈ ਕਰਕੇ ਦੇਖ ਲਵੇਂ ਜੀ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਬਦਬੂ ਜੀ ਆਉਂਦੀ ਹੈਗੀ, ਉਹ ਆਪਣੇ ਸੌਂਫ ਖਾਏ ਕਰੇ ਜੀ, ਜਦ ਜੀ ਕਰੇ ਉਹਨਾਂ ਦਾ 1 ਇਲਾਇਚੀ ਤੇ ਆਪਣੇ ਥੋੜੀ 1 ਚਮਚਾ ਸੌਂਫ ਦਾ ਮੂੰਹ ਪਾ ਕੇ ਹੌਲੀ ਹੌਲੀ ਚੱਬਣ ਲੱਗ ਗਏ। ਉਹ ਜਦ ਰੋਟੀ ਖਾਣੇ ਦੇ ਬਾਅਦ ਚੱਬ ਲਈ, ਪਹਿਲਾਂ ਚੱਬ ਲਈ, ਜਦ ਉਹਨਾਂ ਦਾ ਟਾਈਮ ਲੱਗਦਾ ਦਿਨ 3-4 ਵਾਰੀ ਕਰੇ, ਇਹਦੇ ਨਾਲ ਹਟ ਜੂਗੀ ਦੀ ਬਦਬੂ ਜਿਹੜੀ ਆਉਂਦੀ। ਜਾਂ ਨਹੀਂ ਤਾਂ ਫਿਰ ਤੁਲਸੀ ਦੇ ਪੱਤੇ ਜਿਹੜੇ ਹੁੰਦੇ ਜੀ ਉਹ 2-4 ਮੂੰਹਾਂ ਪਾ ਕੇ ਚੱਬ ਲਏ। ਜਾਂ ਫਿਰ ਨਹੀਂ ਤਾਂ ਮਲੱਠੀ ਜਿਹੜੀ ਹੁੰਦੀ ਮਲੱਠੀ ਉਹਦਾ ਟੁਕੜਾ ਮੂੰਹਾਂ ਪਾ ਕੇ ਉਹ ਚੂਸੀ ਗਏ ਤੁਸੀਂ, ਇਹਦੇ ਨਾਲ ਗਲਾ ਆਊਗਾ, ਖੰਘ ਖੁੰਘ ਜੀ ਜਿਹੜੀ ਉਹ ਵੀ ਠੀਕ ਹੋ ਜਾਂਦੀ ਇਹਦੇ ਨਾਲ ਮਲੱਠੀ ਨਾਲ। ਜਾਂ ਨਹੀਂ ਤਾਂ ਫਿਰ ਅਦਰਕ ਦੀ ਗੱਠੀ ਮੂੰਹਾਂ ਪਾ ਕੇ ਥੋੜੀ ਚੂਸ ਲਈ, ਇਹੋ ਜਿਹੀਆਂ ਚੀਜ਼ਾਂ ਕਰ ਲਓ ਜਿਹਦੇ ਨਾਲ। ਜਿਹੜੇ ਕਹਿੰਦੇ ਕੋਲੈਸਟਰੋਲ ਵਧਿਆ ਵਾ ਹੈਗਾ, ਕੋਲੈਸਟਰੋਲ ਤਾਂ ਆਪਣੇ ਦਾਲਚੀਨੀ ਤੇ ਆਪਣੇ ਕਲੌਂਜੀ ਦੱਸੀ ਵੀ ਉਹ ਹੈਗੀ, ਦਾਲਚੀਨੀ ਕਲੌਂਜੀ ਥੋੜੀ ਸ਼ਹਿਦ ਪਾ ਕੇ ਗੋਲੀਆਂ ਜਾਂ ਪੱਟ ਲਵੇਂ ਮੋਟੀਆਂ ਮੋਟੀਆਂ, ਜਿਸ ਕਾਬਲੀ ਚੱਲਦੇ ਹਨ, ਉਹ 1 ਗੋਲੀ ਆਪਣੇ ਸਵੇਰ ਨੂੰ 1 ਗੋਲੀ ਸ਼ਾਮ ਨੂੰ ਉਹਨੇ ਚੂਸ ਲਈ। ਜਾਂ ਫਿਰ ਤੁਸੀਂ ਐ ਕਰਦੇ ਗ੍ਰੇਪ ਸੀਡ ਆਇਲ, ਉਹ ਵੀ ਚੰਗਾ ਰਹਿੰਦਾ ਜੇ ਵਿੱਚ, ਉਹ ਤੁਸੀਂ ਆਪਣੇ 1 ਚਮਚਾ ਤੁਸੀਂ ਪੀ ਸਕਦੇ ਹੈਗੇ ਉਹਦਾ। ਜਾਂ ਸੋਇਆਬੀਨ ਦਾ ਆਇਲ ਹੁੰਦਾ ਉਹ 1 ਚਮਚਾ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਓਮੇਗਾ 3 ਦੇ ਵਿੱਚੋਂ ਬਹੁਤ ਵਧੀਆ ਰਹਿੰਦਾ ਜੀ। ਓਮੇਗਾ 3 ਦੇ ਬਣੇ ਬਣਾਏ ਤੁਹਾਨੂੰ ਕੈਪਸੂਲ ਮਿਲ ਜਾਂਦੇ, ਜਿਹਨਾਂ ਦੇ ਉੱਤੇ 1200 ਦੀ ਹੁੰਦੀ ਹੈ, ਘੱਟ ਤੋਂ ਘੱਟ ਆਪਣੇ 250-300 ਦੇ ਹੈਗੇ
500-600 ਦੇ ਵੀ ਹੈਗੇ। ਉਹ ਤੁਸੀਂ ਉਹਦੇ 1200 mg ਜਿਹਨਾਂ ਦੇ ਉੱਤੇ ਲਿਖਿਆ ਹੋਵੇ ਉਹ ਲੈ ਲਵੇਂ ਜੀ। ਉਹਦੇ ਨਾਲ ਫਿਰ ਆਪਣੇ ਕੋਲੈਸਟਰੋਲ ਉਹਦੇ ਤੇ ਬਹੁਤ ਫਰਕ ਪੈਂਦਾ ਜੀ। ਉਹਦੇ ਨਾਲ ਗਲੇ ਓਮੇਗਾ 3 ਤਾਂ ਹੋਊਗੀ ਬੋਡੀ ਵਾਸਤੇ ਠੀਕ ਹੈ। ਜਿਹਨਾਂ ਨੂੰ ਆਪਣੇ ਸੋਜਾ ਸਾਜਾ ਰਹਿੰਦਾ ਹੈਗਾ ਜਾਂ ਥਾਇਰਾਇਡ ਜਿਹਾ ਰਹਿੰਦਾ ਹੈਗਾ ਉਹਦੇ ਵਾਸਤੇ ਵੀ ਓਮੇਗਾ 3 ਠੀਕ ਰਹਿੰਦਾ ਹੈਗਾ ਜੀ। ਗਲੇ ਆਪਣੇ ਕੋਲੈਸਟਰੋਲ ਵਾਸਤੇ ਵੀ ਠੀਕ ਹੈ। ਜਾਂ ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਅਲਸੀ ਲੈਣੀ ਹੈਗੀ ਤੁਸੀਂ 40 ਗ੍ਰਾਮ, ਪੰਪਕਿਨ ਸੀਡ ਕੱਦੂ ਦੇ ਬੀਜ ਜਿਹੜੇ ਉਹ 10 ਗ੍ਰਾਮ ਲੈਣੇ ਤੇ ਸਨਫਲਾਵਰ ਸੀਡ ਉਹ ਵੀ 10 ਗ੍ਰਾਮ ਲੈਣੇ ਹੈਗੀ। ਸੌਂਫ ਲੈਣੀ ਹੈਗੀ 10 ਗ੍ਰਾਮ। ਇਹ ਥੋੜੇ ਥੋੜੇ ਤੁਹਾਨੂੰ ਦੱਸੇ ਹੈਗੇ ਵੀ ਆਪਣੇ ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਅਲਸੀ ਚੌਗਣੀ ਲੈਣੀ ਹੈਗੀ ਨਾ। ਇਹ ਤੁਸੀਂ ਆਪਣੇ ਮਿਕਸ ਕਰਕੇ ਤੁਸੀਂ ਇਹ 1 ਚਮਚਾ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਵੀ ਕੋਲੈਸਟਰੋਲ ਆਪਣੇ ਫਰਕ ਪੈ ਜਾਂਦਾ ਜੀ। ਜਾਂ ਫਿਰ ਤੁਸੀਂ ਕਰ ਸਕਦੇ ਅੱਗੇ ਪੁੱਛਦੇ ਕਿ ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ ਐਪਲ ਦੇ ਜੂਸ ਨਾਲ ਨਿੰਬੂ ਨਿਚੋੜ ਕੇ ਤੁਸੀਂ ਇਹ ਪੀ ਸਕਦੇ ਹੈਗੇ ਜੀ। ਅਨਾਰ ਦੇ ਜੂਸ ਦੇ ਵਿੱਚੋਂ 1 ਚਮਚਾ 2 ਚਮਚੇ ਆਪਣੇ ਅਦਰਕ ਦਾ ਰਸ ਪਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਚੁਕੰਦਰ ਦੇ ਰਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਇਹ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਔਲੇ ਦਾ ਰਸ ਤੇ ਆਪਣੇ ਅਨਾਰ ਦਾ ਰਸ ਇਹ ਮਿਲਾ ਕੇ ਤੁਸੀਂ ਪੀ ਸਕਦੇ ਹੈਗੇ। ਫਿਰ ਲੀਚੀਆਂ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ। ਲੀਚੀਆਂ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ। ਸਵੇਰ ਨੂੰ ਉੱਠ ਕੇ ਤੁਸੀਂ ਖਾਲੀ ਪੇਟ ਪਪੀਤਾ ਜਿਹੜਾ ਹੁੰਦਾ ਜੀ ਪੱਕਿਆ ਵਾ ਪਪੀਤਾ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚੋਂ ਰੋਜ਼ ਨਿੰਬੂ ਨਿਚੋੜ ਕੇ ਖਾ ਲਓ ਭਾਵੇਂ। ਫਿਰ ਟਮਾਟਰ ਦਾ ਜੂਸ ਇਹਦੇ ਵਿੱਚੋਂ ਪੀ ਸਕਦੇ ਹੈਗੇ ਤੇ ਨਾਲ ਤੁਸੀਂ ਇਹਦੇ ਵਿੱਚੋਂ ਫਿਰ ਕਰ ਸਕਦੇ ਹੈਗੇ। ਔਰ ਤਰਬੂਜ ਇਹਦੇ ਵਿੱਚੋਂ ਬਹੁਤ ਵਧੀਆ ਰਹਿੰਦਾ ਜੀ। ਤਰਬੂਜ ਦਾ ਜੂਸ ਜਿੰਨਾ ਤੁਸੀਂ ਪੀਓਗੇ ਉਹਨਾਂ ਬਹੁਤ ਛੇਤੀ ਖਾਲੇ ਆਰਾਮ ਆਊਗਾ। ਹੁਣ ਬਲੱਡ ਪ੍ਰੈਸ਼ਰ ਨੂੰ ਗਾਜਰਾਂ ਦਾ ਜੂਸ ਪੀ ਸਕਦੇ ਹੈਗੇ। ਇਹਦੇ ਵਿੱਚੋਂ ਇਹ ਦਵਾਈ ਹੈਗੀ ਇਹਦੇ ਵਾਸਤੇ ਬਣਾਉਣੀ ਤੁਸੀਂ ਆਪਣੇ ਸੂਰਜਮੁਖੀ ਦੇ ਬੀਜ ਇਹ ਲੈਣੇ ਹੈਗੇ 20 ਗ੍ਰਾਮ। ਅਸ਼ਵਗੰਧਾ ਲੈਣੀ ਹੈਗੀ 30 ਗ੍ਰਾਮ। ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਗਲੋ ਲੈਣੀ ਹੈਗੀ 10 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਰੱਖ ਲਓ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈਗਾ। ਜੇ ਨਹੀਂ ਕਰਨਾ ਹੈਗਾ ਤਾਂ ਕੱਲੀ ਅਸ਼ਵਗੰਧਾ ਹੀ ਤੇ ਆਪਣੇ ਸੂਰਜਮੁਖੀ ਦੇ ਬੀਜ ਇਹ ਬਰਾਬਰ ਤੁਸੀਂ ਲੈ ਸਕਦੇ ਹੈਗੇ। ਉਹਦਾ 1 ਚਮਚਾ ਲੈ ਲਿਆ ਕਰੋ। ਇਹਦਾ ਬੈਕਫੀਟ ਵੀ ਆਈ ਸੀਗੀ ਇਹਦੀ ਵੀ ਠੀਕ ਹੋ ਗਿਆ ਸੀਗਾ। ਉਹਨੇ ਇਕੱਲੇ ਸੂਰਜਮੁਖੀ ਦੇ ਬੀਜ ਤੇ ਅਸ਼ਵਗੰਧਾ ਹੀ ਲਈ ਸੀਗੀ। ਹੁਣ ਇਹਦੇ ਵਿੱਚੋਂ ਤੁਸੀਂ ਇਹਦੇ ਵਿੱਚੋਂ ਜੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ ਤੁਹਾਨੂੰ ਬਾਹਲਾ ਲੱਗਦਾ ਹੈਗਾ ਐਂ ਕਰੋ ਤੁਸੀਂ 200 ਗ੍ਰਾਮ ਸ਼ੱਕਰ ਤੇ 2 ਚਮਚੇ ਪੀ ਕੇ ਵਿੱਚੋਂ ਕਤੀਰਾ ਗੂੰਦ ਇਹ ਪਾ ਕੇ ਤੁਸੀਂ ਆਪਣੇ ਰੱਖ ਲਓ ਜੀ। ਇਹ ਆਪਣੇ 1 ਚਮਚਾ ਤੁਸੀਂ ਆਪਣੇ 200 ਗ੍ਰਾਮ ਸ਼ੱਕਰ ਲੈਣੀ ਹੈਗੀ ਤੇ 2 ਚਮਚੇ ਇਹਨਾਂ ਕਤੀਰਾ ਗੂੰਦ ਪਾ ਕੇ ਰੱਖ ਲੈਣਾ ਹੈਗਾ। ਇਹਦੀਆਂ ਤਕਰੀਬਨ 5 ਪੁੜੀਆਂ ਜਿਹੀਆਂ ਬਣਾ ਕੇ ਤੁਸੀਂ ਰੱਖ ਲਓ। 40 ਗ੍ਰਾਮ ਦੀ 1 ਪੁੜੀ ਬਣ ਜੂਗੀ। ਇਹ ਤੁਸੀਂ ਆਪਣੇ 1 ਪੁੜੀ ਜਦ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਬਾਹਲਾ ਇਹ ਖਾ ਲਓ 10-15 ਮਿੰਟਾਂ ਵਿੱਚ ਤੁਹਾਡਾ ਬਲੱਡ ਪ੍ਰੈਸ਼ਰ ਡਾਊਨ ਆ ਜਾਊਗਾ ਜੀ। ਇਹਦੇ ਨਾਲ ਬਾਕੀ ਥੋੜਾ ਉਹ ਵੀ ਖਾਈ ਚੱਲੋ ਤਾਂ ਵੀ ਕੰਟਰੋਲ ਰੱਖੂਗਾ। ਜੇ ਰੋਜ਼ ਹੀ ਖਾਣਾ ਤਾਂ ਆਪਣੇ ਚਮਚਾ ਜਾਂ 1 ਚਮਚਾ ਸਵੇਰ ਨੂੰ ਖਾ ਲਿਆ 1 ਚਮਚਾ ਸ਼ਾਮ ਨੂੰ ਖਾ ਲਿਆ। ਐਂ ਵੀ ਕਰ ਸਕਦੇ ਹੈਗੇ। 2 ਚਮਚੇ ਵੀ ਕਰ ਸਕਦੇ ਹੈਗੇ। ਇਹਦੇ ਤੋਂ ਵਿਗਾੜਦਾ ਹੈ ਨਹੀਂ ਜੀ। ਇਹਦੇ ਵਿੱਚੋਂ ਫਿਰ ਤੁਸੀਂ ਖਸਖਸ ਦੇ ਬੀਜ ਹੁੰਦੇ ਜਿਹੜੇ ਉਹ ਤੇ ਤਰਬੂਜ ਦੇ ਬੀਜ ਇਹ ਦੂਸਰਾ ਇਲਾਜ ਹੈਗਾ। ਇੱਕ ਖਸਖਸ ਦੇ ਬੀਜ ਤੇ ਤਰਬੂਜ ਦੇ ਬੀਜ ਇਹ ਬਰਾਬਰ ਲੈ ਕੇ ਪੀ ਲਓ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਆਪਣੇ ਨਿੰਬੂ ਦੀ ਸਕੰਜਵੀ ਇਹ ਪੀ ਲਿਆ ਕਰੋ। ਕਈ ਵਾਰੀ ਬੋਡੀ में ਗਰਮੀ ਜ਼ਿਆਦਾ ਵੱਧਦੀ ਇਹਦੇ ਨਾਲ ਜਿਹੜੇ ਭੌਰੀਆਂ ਕਹਿੰਦੇ ਸੀਗੇ ਉਹ ਤਾਂ ਆਪਣੇ ਅਰਿੰਡੀ ਦੇ ਤੇਲ ਦੀ ਮਾਲਿਸ਼ ਕਰੇ ਜੀ ਭੌਰੀ ਦੇ ਜਾਂ ਆਪਣੇ ਕੁਆਰ ਦਾ ਗੁੱਦਾ ਬੰਨ ਲੈ ਕਰੇ ਇਹਦੇ ਨਾਲ ਵੀ ਠੀਕ ਹੋ ਜੂਗਾ ਜੀ। ਜਿਹੜੀ ਭੌਰੀਆਂ ਜਿਹੜੇ ਹਾਰਟ ਬਰਨ ਕਹਿੰਦੇ ਸੀਗੇ ਵੀ ਹਾਰਟ ਬਰਨ ਹੈਗਾ ਉਹ ਤਾਂ ਉਹਨੇ ਅਦਰਕ ਦਾ ਰਸ ਜਿਹੜਾ ਹੁੰਦਾ ਜੀ ਉਹ ਯੂਜ਼ ਕਰੇ ਜੀ। ਅਦਰਕ ਦਾ ਰਸ 1 ਕੱਪ ਪਾਣੀ ਨਾਲ ਪਾ ਕੇ ਆਪਣੇ ਉਹ ਯੂਜ਼ ਕਰ ਸਕਦੇ ਹੈਗੇ। ਐਲੋਵੇਰੇ ਦਾ ਜੂਸ ਯੂਜ਼ ਕਰ ਸਕਦੇ ਹੈਗੇ। ਪੱਤਾ ਗੋਭੀ ਦਾ ਜੂਸ ਕੱਢ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। 10-15 ਬਦਾਮ ਤੁਸੀਂ ਰੋਜ਼ ਪਾਣੀ ਨਾਲ ਭਿਓ ਕੇ ਛਿੱਲਕ ਤਾਰ ਕੇ ਤੁਸੀਂ ਉਹ ਖਾ ਸਕਦੇ ਹੈਗੇ। ਜਾਂ ਫਿਰ ਆਪਣੇ 1 ਦੁੱਧ ਦੇ ਵਿੱਚ ਸੌਂਫ ਉਬਾਲ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਸੌਂਫ ਤੁਸੀਂ ਚੱਬ ਲਿਆ ਕਰੋ। ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰੋ ਇਹਦੇ ਨਾਲ ਹਾਰਟ ਬਰਨ ਆਪਣੇ ਜਿਹੜਾ ਠੀਕ ਹੋ ਜਾਂਦਾ ਜੀ। ਜਾਂ ਫਿਰ ਜੇ ਨਹੀਂ ਆਉਂਦਾ ਤਾਂ ਉੱਥੇ ਬਣਿਆ ਬਣਾਇਆ ਤੁਹਾਨੂੰ ਐਮਾਜ਼ੋਨ ਤੋਂ ਜਾਂ ਜਿਹੜੀ ਕੋਈ ਆਯੁਰਵੈਦਿਕ ਸਟੋਰ ਹੈਗੀ ਅਬ ਪੀਤੀ ਕਰ ਚੂਰਨ ਹੈ ਜੀ। ਅਬ ਪੀਤੀ ਕਰ ਚੂਰਨ ਉਹ ਤੁਸੀਂ ਆਪਣੇ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ। ਨਾਰੀਅਲ ਦਾ ਪਾਣੀ ਪੀ ਲਓ ਇਹਦੇ ਨਾਲ ਵੀ ਜਿਹੜੀ ਐਸਿਡ ਘਟ ਜਾਂਦਾ ਜੀ। ਜਾਂ ਫਿਰ ਐਪਲ ਸਾਈਡਰ ਵਿਨੀਗਰ ਜਿਹੜਾ ਹੁੰਦਾ ਉਹ ਤੁਸੀਂ 1 ਚਮਚਾ 1.5 ਚਮਚਾ ਪਾਣੀ ਦੇ ਛੋਟੇ ਗਲਾਸ 'ਚ ਜੇ ਪਾਣਾ ਹੈਗਾ ਛੋਟੇ ਗਲਾਸ ਦਾ ਪਾਣਾ 1.5 ਚਮਚਾ ਬਹੁਤ ਹੈ। ਜੇ ਥੋੜਾ ਬੜਾ ਗਲਾਸ ਲੈਣਾ ਹੈਗਾ ਤੇ ਉਹਦੇ ਵਿੱਚੋਂ 2 ਚਮਚੇ ਪਾ ਕੇ ਤੇ 1 ਚਮਚਾ ਸ਼ਹਿਦ ਦਾ ਪਾ ਕੇ ਉਹ ਪੀ ਲਿਆ ਕਰੋ। ਇਹਦੇ ਨਾਲ ਵੀ ਐਸਿਡ 10-15 ਮਿੰਟ ਵਿੱਚ ਠੀਕ ਹੋ ਜਾਂਦਾ ਜੀ ਸਾਰਾ। ਨਹੀਂ ਤਾਂ ਘਰ ਜਿਹੜਾ ਬੇਕਿੰਗ ਸੋਡਾ ਹੀ ਹੁੰਦਾ ਮਿੱਠਾ ਸੋਡਾ ਜਿਹਨੂੰ ਕਹਿੰਦੇ ਆਪਾਂ ਬੇਕਿੰਗ ਸੋਡਾ ਬਾਈਕਾਰਬੋਨੇਟ ਲਿਖਿਆ ਹੁੰਦਾ ਉਹ ਤੁਸੀਂ 1 ਚਮਚਾ ਪਾਣੀ ਨਾਲ ਘੋਲ ਕੇ ਪੀ ਲਓ। ਉਹਦੇ ਨਾਲ 10-15 ਮਿੰਟ ਬਾਅਦ ਸਾਰਾ ਐਸਿਡਿਟੀ ਜਿਹੜੀ ਹੈ ਉਹਨੇ ਠੀਕ ਹੋ ਜਾਂਦੀ। ਜਿਹੜੇ ਕਹਿੰਦੇ ਸੀਗੇ ਬੱਚਾ ਹੋਇਆ ਸੀਗਾ ਉਹਦੇ ਬਾਅਦ ਪੇਟ ਥੋੜਾ ਡਾਊਨ ਨਹੀਂ ਹੁੰਦਾ ਹੈਗਾ ਉਹ ਤਾਂ ਉਹਨੇ ਤੁਸੀਂ ਕੋਸਾ ਪਾਣੀ ਉਹਨੇ ਰੋਟੀ ਖਾਣੇ ਦੇ ਬਾਅਦ ਗਰਮ ਪਾਣੀ ਨਾਲ ਥੋੜਾ ਸ਼ਹਿਦ ਪਾ ਕੇ ਉਹ ਤੁਸੀਂ ਉਹਨੇ
ਪੀਲੇ ਕਰੋ। ਇਹਦੇ ਨਾਲ ਸਾਰਾ ਆਪਣੇ ਹੌਲੀ ਹੌਲੀ ਜਿਹੜੀ ਚਰਬੀ ਜੀ ਉਹ ਖਤਮ ਹੋ ਜੂਗੀ ਪੇਟ ਦੇ ਵਿੱਚੋਂ, ਜਿਹੜੀ ਗੈਸ ਗੂਸ ਜੀ ਬਣਦੀ ਹੈ ਉਹ ਹਟ ਜੂਗੀ। ਜੇ ਸਾਰੇ ਆਪਣੇ ਅੱਖਾਂ ਦੇ ਥੱਲੇ ਕਾਲੇ ਘੇਰੇ ਜੇ ਪਏ ਹੋਏ ਹੈਗੇ ਉਹ ਵੀ ਇਸ ਨੁਕਸੇ ਨਾਲ ਹਟ ਜਾਂਦੇ ਜੀ। ਰੋਟੀ ਖਾਣੇ ਦੇ ਬਾਅਦ ਗਰਮ ਪਾਣੀ ਸ਼ਹਿਦ ਪਾ ਕੇ ਤੁਸੀਂ ਉਹਨੇ ਪੀ ਲਓ। ਜਿਹੜਾ ਕਹਿੰਦੇ ਸੀਗੇ ਮੋਢਾ ਜਾਂ ਫਰੀਜ ਹੋਇਆ ਵਾ, ਮੇਰਾ ਮੋਢਾ ਦੁਖਦਾ ਹੈਗਾ, ਉਹ ਮਾਇਓਲੈਕਸੀਨ ਇੱਕ ਟਿਊਬ ਮਿਲਦੀ ਜੀ ਬਣੀ ਬਣਾਈ, MYOLAXIN ਮਾਇਓਲੈਕਸੀਨ। ਇਹ ਤੁਸੀਂ ਆਪਣੇ ਉਹ ਟਿਊਬ ਜੀ ਲਗਾਓ ਤੁਸੀਂ। ਇਹ ਬੈਕਫੀਟ ਵੀ ਆਈ ਸੀਗੀ ਜੀ ਇਹ ਦਵਾਈ ਦੀ, ਇਹਦੇ ਨਾਲ ਮੋਢੇ ਦਾ ਦਰਦ ਸਾਰਾ ਹਟ, ਪੱਕੀ ਗਰੰਟੀ ਹੈ। ਇਹ ਕਈਆਂ ਨੇ ਯੂਜ਼ ਕਰਿਆ ਫਾਰਮੂਲਾ ਤੇ ਉਹਨਾਂ ਦੇ ਆਰਾਮ ਆ ਗਿਆ ਸੀਗਾ। ਇਹ ਵੀ ਟਰਾਈ ਕਰ ਸਕਦੇ ਹਾਂ ਜੀ। ਜਿਹੜੇ ਕਹਿੰਦੇ ਜਿਸ ਤਰ੍ਹਾਂ ਅੱਖਾਂ ਦਾ ਪ੍ਰੈਸ਼ਰ ਜਾਂ ਵੱਧ ਜਾਂਦਾ ਜੀ, ਜਿਸ ਤਰ੍ਹਾਂ ਕਹਿੰਦੇ ਡਾਕਟਰ ਜੇ ਅੱਖਾਂ ਵਾਲਾ ਕਹਿੰਦੇ ਸਾਰਾ ਪ੍ਰੈਸ਼ਰ ਵੱਧ ਗਿਆ ਉਹਨੇ, ਉਹਦੇ ਵਿੱਚੋਂ ਨੂਣ ਬੰਦ ਕਰ ਦਿਓ ਜੀ ਖਾਣਾ, ਨੂਣ ਖਾਣਾ ਬੰਦ ਕਰ ਦਿਓ। ਕਾਲਾ ਨੂਣ ਜਾਂ ਸਿੰਧਾ ਨੂਣ ਖਾਓ ਆਪਣੀ ਦਾਲ ਸਬਜ਼ੀ ਨਾਲ। ਇਹਦੇ ਨਾਲ ਜਿਹੜਾ ਅੱਖਾਂ ਦਾ ਪ੍ਰੈਸ਼ਰ ਹੁੰਦਾ ਜੀ ਉਹ ਘੱਟ ਜਾਂਦਾ। ਨੂਣ ਤੁਸੀਂ ਬੰਦ ਕਰ ਦਿਓ, ਸੇਵੇਂ ਅਸਰ ਕਰਦਾ ਇਸ ਤਰ੍ਹਾਂ ਆਪਣੇ ਨੂਣ ਬਲੱਡ ਪ੍ਰੈਸ਼ਰ ਨੂੰ ਯੂਜ਼ ਕਰਦਾ। ਜੇ ਕਹਿੰਦੇ ਬਲੱਡ ਪ੍ਰੈਸ਼ਰ ਵਾਲੇ ਉਹ ਨੂਣ ਤਾਂ ਬੰਦ ਕਰਕੇ ਉਹਨੇ ਸਿੰਧਾ ਨੂਣ ਤੇ ਕਾਲਾ ਨੂਣ ਇਹ ਯੂਜ਼ ਲੱਗ ਜਾਵੇ ਜੀ ਖਾਣ। ਜਿਹੜੇ ਕਹਿੰਦੇ ਸੀ ਮੇਰਾ ਗਲਾ ਜਿਹਾ ਦੁਖਦਾ ਰਹਿੰਦਾ ਹੈਗਾ, ਪਤਾ ਨਹੀਂ ਕੌਣ ਡਿੱਗਿਆ ਹੋਇਆ ਕੁਛ ਹੋ ਰਹੇਗਾ, ਉਹ ਉਹਨੇ ਮਲੱਠੀ ਦਾ ਟੁਕੜਾ ਮੂੰਹਾਂ ਪਾ ਕੇ ਚੁੱਸਣ ਲੱਗ ਜਾਵੇ। ਇਹਦੇ ਨਾਲ ਆਪਣੇ ਹੌਲੀ ਹੌਲੀ ਜਿਹੜਾ ਉਹਦਾ ਗਲ ਉਹ ਵੀ ਠੀਕ ਹੋ ਜੂਗਾ। ਮੂੰਹਾਂ ਤੇ ਬੈਡ ਸਮੈਲ ਹੁੰਦੀ ਉਹ ਠੀਕ ਹੋ ਜੂਗੀ। ਵੈਸੇ ਜਿਹੜੇ ਮਥੋੜਿਆਂ ਹੁੰਦਾ ਦਰਦ ਉਹ ਸਾਰਾ ਠੀਕ ਹੋ ਜਾਂਦਾ ਜੀ ਇਹਦੇ ਨਾਲ, ਮਲੱਠੀ ਨਾਲ। ਮਲੱਠੀ ਦਾ ਇੱਕ ਟੁਕੜਾ ਪਾ ਕੇ ਹੌਲੀ ਹੌਲੀ ਉਹਨੇ ਚੁੱਸੀ ਗਏ ਇਹਦੇ ਵਿੱਚ। ਜਾਂ ਫਿਰ ਆਪਣੇ ਇੱਕ ਗਲਾਸ ਦੁੱਧ ਦੇ ਵਿੱਚ ਮੈਂ ਇੱਕ ਚਮਚਾ ਹਲਦੀ ਦਾ ਪਾ ਕੇ ਕੋਸਾ ਉਹ ਹੌਲੀ ਹੌਲੀ ਚਾਹ ਪੀਂਦੇ ਹੁੰਦੇ ਕਿ ਘੁੱਟ ਭਰ ਕੇ ਉਹ ਆਪਣੇ ਪੀ ਲਏ। ਇਹਦੇ ਨਾਲ ਵੀ ਆਪਣੇ ਜਿਹੜਾ ਗਲ ਦੀ ਇਨਫੈਕਸ਼ਨ ਜੇ ਕੋਈ ਹੋਈ ਉਹ ਤੋਂ ਠੀਕ ਹੋ ਜੂਗੀ ਉਹਦੇ ਨਾਲ। ਜੇ ਉਹਨਾਂ ਨੂੰ ਐ ਨਾ ਫਿਰ ਨਹੀਂ ਤਾਂ ਦਾਲਚੀਨੀ ਦਾ ਪਾਊਡਰ ਉਹ ਤੁਸੀਂ ਥੋੜਾ ਜਿਹਾ ਯੂਜ਼ ਕਰ ਸਕਦੇ ਹੈਗੇ। ਦਾਲਚੀਨੀ ਦਾ ਪਾਊਡਰ ਗਲੈਸਰੀਨ ਦੇ ਵਿੱਚੋਂ ਮਿਲਾ ਕੇ ਥੋੜਾ ਜਿਹਾ ਪ੍ਰੋਫੈਸਰ ਕਿਊ ਟਿਪ ਜਾਂ ਹੁੰਦਾ ਲੰਬਾ ਕਿਊ ਟਿਪ ਲੈ ਲਵੇਂ ਜਿਹੜਾ 6 ਇੰਚ ਦਾ ਹੁੰਦਾ ਵੱਡੇ ਡੱਕੇ ਵਾਲਾ ਜੀ, ਉਹ ਲੈ ਕੇ ਉਹਨੂੰ ਲਵੇੜ ਕੇ ਉਹ ਆਪਣੇ ਸਾਰੇ ਗਲ ਦੇ ਪਿੱਛੇ ਤੱਕ ਉਹ ਲਗਾ ਲਵੇਂ ਜੀ। ਉਹਦੇ ਨਾਲ ਜੇ ਅੰਦਰ ਵੀ ਲੰਘ ਗਈ ਤਾਂ ਵੀ ਠੀਕ ਹੈ। ਉਹਦੇ ਨਾਲ ਵੀ ਜਿਹੜੇ ਗਲ ਦੀ ਇਨਫੈਕਸ਼ਨ ਹੋਊਗੀ ਉਹ ਐਨ ਆਪਣੇ ਠੀਕ ਹੋ ਜੂਗੀ ਜੀ। ਵਧੀਆ ਚੀਜ਼ ਹੈਗੀ ਹੈ। ਇਹਦੇ ਵਿੱਚੋਂ ਤੁਸੀਂ ਗਰਮ ਕੋਸੇ ਜਿਹੇ ਪਾਣੀ ਦੇ ਵਿੱਚੋਂ ਔਲਿਆਂ ਦਾ ਰਸ ਪਾ ਕੇ ਥੋੜਾ ਜਿਹਾ 4-5 ਚਮਚੇ ਔਲਿਆਂ ਦਾ ਰਸ ਪਾ ਕੇ ਉਹ ਦਿਨ ਤੁਸੀਂ ਆਪਣੇ 1 ਚਮਚਾ ਵਿੱਚੋਂ ਸ਼ਹਿਦ ਪਾ ਲਿਆ, ਉਹ ਤੁਸੀਂ ਹੌਲੀ ਹੌਲੀ ਘੁੱਟਾਂ ਜਿਹਾ ਭਰ ਕੇ ਤੁਸੀਂ ਉਹ ਪੀਓ। ਇਹਦੇ ਨਾਲ ਵੀ ਠੀਕ ਹੋ ਜੂਗਾ। ਨਹੀਂ ਤਾਂ ਫੜਕੜੀ ਪਾ ਕੇ ਪਾਣੀ ਦੇ ਵਿੱਚੋਂ ਉਬਾਲ ਕੇ ਉਹਦੇ ਗਰਾੜੇ ਜੇ ਕਰ ਲਓ, ਜੇ ਇਨਫੈਕਸ਼ਨ ਹੋ ਗਈ ਉਹਦੇ ਨਾਲ ਠੀਕ ਹੋ ਜੂਗੀ। ਜਾਂ ਫਿਰ ਜੇ ਨਹੀਂ ਕੁਛ ਕਰਨਾ ਤਾਂ ਜਵੈਣ ਪਾਣੀ ਦੇ ਵਿੱਚੋਂ ਉਬਾਲ ਕੇ ਉਹਦੇ ਨਾਲ ਇਹ ਗਰਾਰੇ ਜੇ ਕਰ ਲਓ, ਉਹਦੇ ਨਾਲ ਵੀ ਆਉਂਦੇ ਜਿਹੜੇ ਗਲ ਦੀ ਇਨਫੈਕਸ਼ਨ ਚੱਕ ਹੋ ਜੂਗੀ ਜੀ। ਜਿਹੜੇ ਕਹਿੰਦੇ ਸੀਗੇ ਬੱਚਾ ਜਿਹੜਾ ਹੈਗਾ ਰੋਟੀ ਖਾ ਕੇ ਬਾਥਰੂਮ ਜਾਂਦਾ ਜਾਂ ਸੰਗਰਹਿਣੀ ਕਹਿੰਦੇ ਸੀਗੇ, ਸੰਗਰਹਿਣੀ ਹੋਈ ਉਹਦੇ ਵਾਸਤੇ ਸਾਹਮਣੇ ਇੱਕ ਐਪਲ ਲੈ ਕੇ ਉਹਦੇ ਵਿੱਚੋਂ 21 ਲੌਂਗ ਕੱਢ ਕੇ ਰੱਖ ਲਵੇ ਜੀ। ਜਾਂ ਜਿੰਨੇ ਲੌਂਗ ਰੱਖਣੇ ਉਹਨੂੰ ਰੱਖ ਲਵੇ, 21 ਦਿਨ ਰੱਖਣੇ ਆ ਉਹਦੇ ਵਿੱਚੋਂ। ਫਿਰ ਇੱਕ ਲੌਂਗ ਕੱਢ ਕੇ ਰੋਜ਼ ਖਾਈ ਜਾਣਾ ਜੀ। ਇਹਦੇ ਨਾਲ ਫਰਕ ਪੈ ਜੂਗਾ ਤੁਹਾਨੂੰ। ਜਾਂ ਫਿਰ ਸੁੱਕਾ ਧਨੀਆ ਤੁਸੀਂ 100 ਗ੍ਰਾਮ ਲੈਣਾ ਹੈਗਾ, 25 ਗ੍ਰਾਮ ਲੈਣਾ ਹੈਗਾ ਕਾਲਾ ਨੂੰ। ਇਹ ਤੁਸੀਂ ਆਪਣੇ 1 ਚਮਚਾ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਰੋਜ਼ ਖਾਣ ਲਾ ਜਾਓ। ਇੱਕ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਇਹਦੇ ਨਾਲ ਵੀ ਆਪਣੇ ਕੰਟਰੋਲ ਹੋ ਜਾਂਦਾ ਜਿਹੜੇ ਖਾਣੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅਨਾਰ ਦਾ ਜੂਸ ਇਹਦੇ ਵਿੱਚੋਂ ਯੂਜ਼ ਕਰ ਸਕਦੇ ਹੈਗੇ। ਅਨਾਰ ਦਾ ਜੂਸ ਯੂਜ਼ ਕਰੋ ਇਹਦੇ ਵਿੱਚੋਂ। ਜਾਂ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਜੇ ਅਨਾਰ ਦਾ ਜੂਸ ਯੂਜ਼ ਕਰਨਾ 1 ਚੁਟਕੀ ਵਿੱਚੋਂ ਨਟਮੈਗ ਤੁਸੀਂ ਪਾ ਸਕਦੇ ਹੋ, 1 ਚੁਟਕੀ ਸੁੰਢ ਦੀ ਪਾ ਸਕਦੇ ਹੈਗੇ ਵਿੱਚ। ਜਿਹੜਾ ਅਨਾਰ ਦਾ ਜੂਸ ਪੀਣਾ 1 ਚੁਟਕੀ ਨਟਮੈਗ ਦੀ ਪਾ ਦਿਓ, 1 ਚੁਟਕੀ ਸੁੰਢ। ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ ਆਪਣੇ। ਜਾਂ ਗਾਜਰਾਂ ਦੇ ਜੂਸ ਦੇ ਵਿੱਚ 1 ਚੁਟਕੀ ਨਟਮੈਗ ਤੁਸੀਂ ਇਹ ਪਾ ਸਕਦੇ ਹੈਗੇ, ਇਹ ਵੀ ਫਾਇਦਾ ਕਰਦਾ ਜੀ। ਜਾਂ ਫਿਰ ਨਹੀਂ ਕੁਮਾਰੀ ਆਸਬ ਇਹ ਟਰਾਈ ਕਰਕੇ ਦੇਖ ਲਓ ਜੀ। ਰੋਟੀ ਖਾਣੇ ਦੇ ਬਾਅਦ ਆਪਣੇ 3-4 ਚਮਚੇ ਇਹ 3-4 ਚਮਚੇ ਪਾਣੀ ਪਾ ਕੇ ਤੁਸੀਂ ਇਹ ਪੀ ਲਿਆ ਕਰੋ, ਇਹ ਠੀਕ ਕਰ ਦਿੰਦੀ ਹੈਗੀ। ਫਿਰ ਨਹੀਂ ਤਾਂ ਇਹਦੇ ਵਾਸਤੇ ਹੋਰ ਲੱਸੀ ਦੇ ਵਿੱਚ ਤੁਸੀਂ ਹਿੰਗ ਪਾ ਕੇ, ਦਹੀਂ ਦੇ ਵਿੱਚ ਹਿੰਗ ਪਾ ਕੇ ਨਿਆਣੇ ਨੂੰ ਖਿਲਾਉਣ ਲਾ ਜਾਓ। ਲੀਚੀ ਦਾ ਜੂਸ ਇਹਦੇ ਵਿੱਚੋਂ ਕਰ ਸਕਦੇ ਹੈਗੇ। ਜਾਂ ਫਿਰ ਤੁਲਸੀ ਦੇ ਪੱਤੇ ਜਿਹੜੇ ਹੁੰਦੇ ਉਹਦੇ ਵਿੱਚੋਂ ਸ਼ੱਕਰ ਮਿਲਾ ਕੇ ਤੁਸੀਂ ਉਹ ਖਿਲਾਉਣ ਲਾ ਜਾਓ ਨਿਆਣੇ ਨੂੰ। ਇਹਦੇ ਵਿੱਚੋਂ ਕੀ ਕਰ ਸਕਦੇ ਅੰਬ ਦੇ ਵਿੱਚੋਂ ਤੁਸੀਂ ਅੰਬਾਂ ਦਾ ਜਿਹੜਾ ਹੁੰਦਾ ਜੂਰ ਅੰਬਾਂ ਦਾ ਪਿਓਰੇ ਉਹ ਦਹੀਂ ਦੇ ਵਿੱਚੋਂ ਮਿਲਾ ਕੇ ਅੰਬਾਂ ਦਾ ਪਿਓਰੇ 60 ਗ੍ਰਾਮ ਲੈਣਾ, ਦਹੀਂ 1 ਕੌਲੀ ਦੇ ਵਿੱਚੋਂ ਪਾ ਕੇ ਤੇ ਅਦਰਕ ਦਾ ਰਸ 1 ਚਮਚਾ ਇਹ ਪਾ ਕੇ ਤੁਸੀਂ ਰੋਜ਼ ਖਿਲਾਉਣ ਲਾ ਜਾਓ। ਇਹਦੇ ਨਾਲ ਵੀ ਸੰਗ੍ਰਹਿ ਨੂੰ ਫਰਕ ਪੈ ਜਾਂਦਾ। ਬਾਕੀ ਜਿਹੜਾ ਛੁਆਰੇ ਵਾਲਾ ਫਾਰਮੂਲਾ ਦੱਸਿਆ ਸੀਗਾ ਉਹ ਵੀ ਠੀਕ ਹੈਗਾ। ਸੋਨੇ ਲਿਆ ਹੋਣਾ ਨਾ ਰੇਡੀ ਤੇ। ਜਿਹੜੇ ਕਹਿੰਦੇ ਸੀਗੇ ਕੰਨ ਵਗਦਾ ਹੈਗਾ, ਕੰਨਾਂ 'ਚ ਪੀਕ ਨਿਕਲਦੀ ਹੈਗੀ, ਉਹ 6 ਗ੍ਰਾਮ ਮਾਜੂ ਜਿਹੜੇ ਹੁੰਦੇ 6 ਗ੍ਰਾਮ ਮਾਜੂ ਲੈਣੇ ਹੈਗੇ ਤੇ 45 ਗ੍ਰਾਮ ਕਿਸੇ ਚੰਗੀ ਸ਼ਰਾਬ 'ਚ ਮਿਲਾ ਕੇ ਮਿਕਸ ਕਰਕੇ ਪੀ ਕੇ ਉਹਨਾਂ ਨੂੰ ਮਾਜੂ ਨੂੰ ਉਹਦੇ ਵਿੱਚ ਮਿਕਸ ਕਰ ਲਓ ਜੀ। 1-ਅੱਧਾ ਦਿਨ ਪਿਆ ਰਹਿਣ ਦਿਓ, ਜਦ 2 ਦਿਨ ਉਹ ਐਨ ਮਿਕਸ ਹੋ ਜਾਊਗਾ ਵਿੱਚ। ਤਾਂ ਇਹਦੀਆਂ ਫਿਰ 2-3 ਬੂੰਦਾਂ ਤੁਸੀਂ ਕੰਨ ਦੇ ਵਿੱਚ ਪਾਓ। ਇਹਦੇ ਨਾਲ ਜੀ ਆਪਣੇ ਜਿਹੜਾ ਠੀਕ ਹੋ ਜਾਂਦੀ ਹੈ ਆਪਣੇ ਨਿਕਲਦੀ ਜਿਹੜੀ ਪੀਕ ਨਿਕਲਦੀ ਹੈ ਵਿੱਚ। ਜਾਂ ਨਿੰਬ ਦਾ ਤੇਲ ਤੁਸੀਂ 1 ਚਮਚਾ ਲੈ ਲਓ, 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਤੁਸੀਂ
ਤੁਸੀਂ ਇੱਕ ਵਿੱਚੋਂ ਤੁਸੀਂ ਪਾ ਸਕਦੇ ਹੈਗੇ ਕੰਨਾਂ ਦੇ ਵਿੱਚ। ਜਾਂ ਪਿਆਜ਼ ਦਾ ਰਸ 2 ਚਮਚੇ ਲੈ ਲੈਣਾ ਹੈਗਾ ਤੇ ਅੰਡੇ ਦੀ ਸਫੈਦੀ ਜਿਹੜੀ ਹੁੰਦੀ ਅੰਡੇ ਦੀ ਸਫੈਦੀ 1 ਚਮਚਾ ਉਹਦਾ ਲੈ ਕੇ ਇਹ ਮਿਕਸ ਕਰਕੇ 2-3 ਬੂੰਦਾਂ ਤੁਸੀਂ ਇਹਦੀਆਂ ਪਾ ਸਕਦੇ। ਜਾਂ ਨਹੀਂ ਤੇ ਜਿਹੜਾ ਪੀਪਲ ਦਾ ਪੱਤਾ ਹੁੰਦਾ ਜੀ, ਪੀਪਲ ਦਾ ਪੱਤਾ ਇੰਡੀਆ ਹੀ ਹੈ ਭਾਈ, ਇਹ ਤੇ ਮਿਲ ਜਾਣਾ। ਉਹਨੂੰ ਗਰਮ ਘੀ ਲਗਾ ਕੇ ਥੋੜਾ ਜਿਹਾ ਗਰਮ ਕਰਕੇ ਉਹਦਾ ਰਸ ਜਿਹਾ ਕੱਢ ਲੈਣਾ ਉਹਦੇ ਵਿੱਚ, ਪੀਪਲ ਦੇ ਪੱਤੇ ਦਾ ਨਿਚੋੜ ਕੇ ਕੁੱਟ ਕੇ ਉਹਨੂੰ ਰਸ ਜਿਹਾ ਕੱਢ ਲਓ, ਉਹ ਤੁਸੀਂ ਪਾਓ ਕੰਨਾਂ ਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 10 ਗ੍ਰਾਮ ਚਮੇਲੀ ਦਾ ਤੇਲ ਲੈ ਸਕਦੇ ਹੈਗੇ, 50 ਗ੍ਰਾਮ ਤਿਲਾਂ ਦਾ ਤੇਲ, ਇਹ ਮਿਕਸ ਕਰਕੇ ਗਰਮ ਕਰ ਲਓ ਇਹਨਾਂ ਨੂੰ ਥੋੜਾ ਜਿਹਾ ਕੋਸਾ ਜਿਹਾ ਗਰਮ ਕਰਕੇ ਉਹਨੇ ਇਹ 2-3 ਬੂੰਦਾਂ ਪਾਓ ਤੁਸੀਂ ਕੰਨਾਂ ਦੇ ਵਿੱਚੋਂ। ਇਹ ਵੀ ਉਹਨੇ ਜਿਹੜੀ ਪੀਕ ਆਉਂਦੀ ਹੈ ਉਹਨੇ ਹਟਾ ਦਿਓ। ਉਹਦੇ ਵਿੱਚੋਂ ਪਿਸ਼ਾਬ ਦੇ ਵਿੱਚੋਂ ਕਹਿੰਦੇ ਸੀਗੇ ਖੂਨ ਆਉਂਦਾ ਹੈਗਾ, ਥੋੜਾ ਖੂਨ ਆਉਂਦਾ। ਕਰੈਨਬੇਰੀ ਦਾ ਜੂਸ ਪੀ ਕੇ ਦੇਖਿਆ ਜੀ, ਕਰੈਨਬੇਰੀ ਦਾ ਜੂਸ ਪੀ ਕੇ ਦੇਖ ਸਕਦੇ ਹੈ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਭਖੜਾ, ਸ਼ਤਾਵਰ ਤੇ ਮਿਸ਼ਰੀ ਇਹ ਬਰਾਬਰ ਲੈਣੇ ਹੈਗੇ। 1 ਚਮਚਾ ਤੁਸੀਂ ਆਪਣੇ ਇਹਦਾ ਤੇ ਦੁੱਧ ਦੇ ਨਾਲ ਲੈਣਾ ਹੈਗਾ, ਕੱਚੇ ਦੁੱਧ ਨਾਲ ਤੁਸੀਂ ਇਹ ਲੈ ਲਓ 1 ਚਮਚਾ। ਇਹਦੇ ਨਾਲ ਵੀ ਖੂਨ ਜਿਹੜਾ ਉਹਨਾਂ ਫੀਲ ਹੁੰਦਾ ਪਿਸ਼ਾਬ ਆਉਂਦਾ ਉਹ ਨਹੀਂ ਆਪਣੇ ਕਰਨਾ ਤਾਂ ਆਪਣੇ ਇੱਕ ਤੁਸੀਂ ਕੱਚਾ ਜਿਹਾ ਮਿੱਟੀ ਦਾ ਭਾਂਡਾ ਹੁੰਦਾ ਉਹ ਲੈਣਾ ਹੈਗਾ। 30 ਗ੍ਰਾਮ ਉਹਦੇ ਵਿੱਚੋਂ ਸੁੱਕਾ ਧਨੀਆ ਪਾ ਲੈਣਾ ਹੈਗਾ ਤੇ ਅੱਧਾ ਕਿਲੋ ਵਿੱਚੋਂ ਪਾਣੀ ਪਾ ਦੇਣਾ ਹੈਗਾ। ਤੇ ਜਿਹੜੇ ਅਖੰਡ ਦੇ ਪਤਾਸੇ ਮਿਲਦੇ ਆ ਜੀ 30 ਗ੍ਰਾਮ ਇਹ ਪਤਾਸੇ ਇਹ ਤੁਸੀਂ ਪਾ ਕੇ ਰੱਖ ਲਓ ਤੇ ਇਹਦੀਆਂ 5 ਖੁਰਾਕਾਂ ਤੁਸੀਂ ਬਣਾਉਣੀਆਂ ਹੈਗੀਆਂ। 500 ਗ੍ਰਾਮ ਪਾਣੀ ਹੈਗਾ ਸਾਰਾ, ਇਹ 100 ਗ੍ਰਾਮ ਪਾਣੀ ਤੁਸੀਂ ਰੋਜ਼ ਪੀ ਜਾਓ। ਇਹ ਤੁਸੀਂ 2 ਦਿਨ ਮਹੀਨਾ ਕੁ ਕਰਕੇ ਦੇਖੋ, ਇਹ 5 ਦਿਨ ਤਾਂ ਬਣਾ ਲਿਆ, 5 ਦਿਨ ਦੇ ਬਾਅਦ ਫਿਰ ਨਵਾਂ ਬਣਾ ਲਿਆ। ਇਹ ਪੀਏ ਦੇਖੋ, ਇਹਦੇ ਨਾਲ ਪਿਸ਼ਾਬ ਉਹਨੇ ਠੀਕ ਹੋ ਜਾਂਦਾ ਜੀ। ਜਾਂ ਫਿਰ ਆਪਣੇ ਜਿਹੜੇ ਇੰਡੀਆ ਹੈਗੇ ਬੰਦੇ ਜਿਹਨਾਂ ਨੂੰ ਪਿਸ਼ਾਬ 'ਚ ਖੂਨ ਆਉਂਦਾ ਹੈਗਾ ਉਹਨਾਂ ਵਾਸਤੇ ਇਲਾਜ ਹੈ। ਜਿਹੜੇ ਬੋਹੜ ਦਾ ਦਰਖਤ ਹੁੰਦਾ ਜੀ, ਜਾਂ ਨਵੇਂ ਪੱਤੇ ਨਿਕਲਦੇ ਹੈਗੇ ਉਹਨਾਂ ਦੇ ਕੋਲੇ ਜੀ, ਉਹ ਪੱਤੇ ਆਪਣੇ ਲੈ ਕੇ ਸੁਕਾ ਲਵੇਂ, ਆਪਣੇ ਪੱਤੇ ਸੁਕਾ ਕੇ ਉਹਨਾਂ ਦਾ ਤੁਸੀਂ ਆਪਣੇ 1 ਚਮਚਾ ਪਾਣੀ ਨਾਲ ਫਿਰ ਉਬਾਲ ਕੇ ਛਾਣ ਕੇ ਤੁਸੀਂ ਆਪਣੇ ਪੀ ਸਕਦੇ। ਜਾਂ ਨਹੀਂ ਐਂ ਕਰਨਾ ਤਾਂ ਆਪਣੇ 2 ਪੱਤੇ ਬੋਹੜ ਦੇ ਤਾਜ਼ੇ ਲੈ ਕੇ ਉਹ 200 ਗ੍ਰਾਮ ਪਾਣੀ ਪਾ ਕੇ ਉਹਦੇ ਵਿੱਚੋਂ ਘੋਟ ਲਵੇਂ ਉਹਨਾਂ ਨੂੰ, ਉਹ ਪਾਣੀ ਛਾਣ ਕੇ ਉਹ ਤੁਸੀਂ ਪੀ ਸਕਦੇ। ਇਹਦਾ ਜਿਹੜਾ ਇੰਡੀਆ ਦਾ ਉਹਦੇ ਵਾਸਤੇ ਦੱਸੇ। ਬਾਕੀ ਜਿਹੜੇ ਕਹਿੰਦੇ ਤੇ ਜ਼ਖਮ ਠੀਕ ਨਹੀਂ ਹੁੰਦਾ ਹੈਗਾ ਉਹਦਾ ਉਹਨੇ ਗੈਂ ਦਾ ਘੀ ਲੈਣਾ ਹੈਗਾ 250 ਗ੍ਰਾਮ। 30 ਗ੍ਰਾਮ ਵਿੱਚੋਂ ਆਪਣੇ ਨਿੰਬ ਦੇ ਪੱਤੇ ਜਿਹੜੇ ਇੱਥੇ ਨਹੀਂ ਗਿੱਲੇ ਹੈਗੇ ਤਾਂ ਸੁੱਕੇ ਹੀ ਭਾਵੇਂ ਸਾਰੇ ਕੋਲ ਹੈਗੇ ਇੱਥੇ ਸੁੱਕੇ ਪੱਤਿਆਂ ਦੀ ਆਪਣੇ ਭਾਵੇਂ ਤੁਸੀਂ ਚਟਨੀ ਜੀ ਬਣਾ ਲਓ, ਉਹਦੇ ਘੀ ਦੇ ਵਿੱਚੋਂ ਹੀ ਉਬਾਲਣੇ ਧਰ ਦਿਓ, ਨਹੀਂ ਉਹਦੇ ਵਿੱਚੋਂ ਘੀ ਦੇ ਵਿੱਚੋਂ ਸੁੱਕੇ ਪੱਤੇ ਪਾ ਕੇ ਉਬਾਲਣੇ ਧਰ ਦਿਓ। ਥੋੜੀ ਮਿੱਠੀ ਆਂਚ ਰੱਖਣੀ ਥੋੜੀ, ਹੌਲੀ ਉਬਲ ਕੇ ਆਪਣੇ ਪੱਤੇ ਗਲ ਜੂਗੇ ਉਹ ਘੀ ਦੇ ਵਿੱਚ ਤੇ ਉਹਨਾਂ ਨੂੰ ਥੋੜਾ ਮਿਕਸੀ ਜਿਵੇਂ ਪਾ ਕੇ ਕੁੰਡੇ ਸੋਟੇ ਜਿਵੇਂ ਪਾ ਕੇ ਉਹਨੂੰ ਘੋਟ ਕੇ ਮੱਲਮ ਜੀ ਬਣਾ ਲਓ, ਉਹਦੀ ਬਣੇ ਜਾਣੀ ਮੱਲਮ, ਉਹ ਤੁਸੀਂ ਲਗਾਏ ਕਰੋ। ਉਹਦੇ ਨਾਲ ਵੀ ਜ਼ਖਮ ਜਿਹੜਾ ਬਹੁਤ ਛੇਤੀ ਭਰ ਜਾਂਦਾ ਜੀ। ਇਹਦੇ ਨਾਲ ਤੁਸੀਂ ਆਪਣੇ ਨਹੀਂ ਤਾਂ ਨਿੰਬ ਦੇ ਤੇਲ ਦੇ ਵਿੱਚੋਂ ਥੋੜੀ ਹਲਦੀ ਪਾ ਕੇ ਉਹ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਨਿੰਬੂ ਦੀ ਸਕੰਜਵੀ ਬਣਾ ਕੇ ਪੀਣੀ ਹੈ। 1 ਗਲਾਸ ਪਾਣੀ ਲੈਣਾ ਹੈਗਾ, 1 ਨਿੰਬੂ ਜੋੜਨਾ ਹੈਗਾ, 2 ਚਮਚੇ ਸ਼ਹਿਦ ਦੇ ਪਾਣੇ ਹੈਗੇ ਇਹਦੇ ਵਿੱਚ। ਇਹ ਤੁਸੀਂ ਰੋਜ਼ ਯੂਜ਼ ਕਰੋਗੇ, ਇਹਦੇ ਨਾਲ ਵੀ ਥੋੜਾ ਜ਼ਖਮ ਭਰਨੇ ਨੂੰ ਬਹੁਤ ਛੇਤੀ ਆਰਾਮ ਆਉਂਦਾ ਹੈਗਾ ਸਾਰੇ। ਜਾਂ ਜੇ ਤੁਹਾਨੂੰ ਇੱਥੇ ਨਿੰਬ ਦਾ ਗੋਂਦ ਮਿਲਦਾ ਹੈਗਾ, ਨਿੰਬ ਦਾ ਗੋਂਦ ਉਹ ਤੁਸੀਂ ਆਪਣੇ 1 ਛੋਲੇ ਦੇ ਦਾਣੇ ਜਿੰਨਾ ਉਹਨਾਂ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਉਹਦੇ ਨਾਲ ਵੀ ਸਾਰਾ ਜ਼ਖਮ ਬਹੁਤ ਛੇਤੀ ਭਰ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਉਹਨੇ ਪੋਟੀ ਨਹੀਂ ਆਉਂਦੀ ਛੇਤੀ ਵਾਲਾ ਜ਼ੋਰ ਲਗਾ ਕੇ ਕਰਦਾ ਹੈਗਾ, ਉਹ ਤਾਂ ਤੁਸੀਂ ਉਹਨੇ ਅਰੰਡੀ ਦੇ ਤੇਲ ਦੀਆਂ 10 ਬੂੰਦਾਂ ਉਹਨੂੰ ਪਿਲਾਉਣ ਲੱਗ ਜਾਓ ਦੁੱਧ ਦੇ ਵਿੱਚ, ਅਰੰਡੀ ਦੇ ਤੇਲ ਦੀਆਂ 10 ਬੂੰਦਾਂ ਪਿਲਾਉਣ ਲੱਗ ਜਾਓ, ਉਹਦੇ ਨਾਲ ਫਰਕ ਪੈ ਜਾਊਗਾ। ਜਾਂ ਫਿਰ ਉਹਨੂੰ ਖਿਚੜੀ ਬਣਾ ਕੇ ਖਿਲਾਓ ਜੀ, 6 ਮਹੀਨੇ ਦਾ ਹੈਗਾ ਨਾ, ਚੌਲਾਂ ਦੀ ਖਿਚੜੀ ਬਣਾ ਕੇ ਖਿਲਾਓ, ਦਾਲ ਮੂੰਗੀ ਦੀ ਦਾਲ ਤੇ ਚੌਲ, ਉਹ ਖਿਚੜੀ ਬਣਾ ਕੇ ਖਾਓ ਤੁਸੀਂ, ਉਹਦੇ ਨਾਲ ਛੇਤੀ ਆਰਾਮ ਆ ਜਾਊਗਾ। ਜਾਂ ਉਹਦੇ ਦੁੱਧ ਦੇ ਵਿੱਚੋਂ ਤੁਸੀਂ ਆਪਣੇ 2-3 ਮਣਕੇ ਉਬਾਲ ਕੇ ਉਹ ਤੁਸੀਂ ਖਿਲਾ ਦੇ ਕਰੋ। 6 ਮਹੀਨੇ ਦਾ ਨਿਆਣਾ ਉਹਨੂੰ ਖਾ ਲੈਂਦਾ, ਫਲ ਫਰੂਟ ਮਾੜਾ ਮੋਟਾ ਪਪੀਤਾ ਖਿਲਾ ਤੇ ਉਹਨੂੰ, ਖਰਬੂਜਾ ਖਿਲਾਤਿਆ, ਨਾਸ਼ਪਾਤੀਆਂ ਖਿਲਾਤੀਆਂ, ਪੀਚਸਾਂ ਖਿਲਾਤੀਆਂ, ਇਹੋ ਜਿਹੀ ਚੀਜ਼ਾਂ ਉਹਨੂੰ ਖਿਲਾਓ। ਤੇ ਉਹਨੇ ਸੰਤਰੇ ਜੇ ਜੂਸ ਪੀਂਦਾ ਤਾਂ ਸੰਤਰੇ ਦਾ ਜੂਸ ਤਾਜ਼ਾ ਕੱਢ ਕੇ ਥੋੜਾ ਜਿਹਾ ਖਿਲਾਤਿਆ, ਅੰਗੂਰ ਉਹਦੇ ਰੱਖਦੇ, ਇਹੋ ਜਿਹੀਆਂ ਚੀਜ਼ਾਂ ਖਿਲਾਓ। ਉਹਦੇ ਨਾਲ ਆਪਣੇ ਜਿਹੜੀ ਸੌਗੀ ਦੇ ਦਾਣੇ ਰੱਖਦੇ ਉਹਦੇ 5-10 ਨਿਆਣਾ ਚੱਕ ਕੇ ਖਾ ਲਿਆ ਕਰੂਗਾ। ਇਹਦੇ ਨਾਲ ਸਾਰੀ ਆਪਣੇ ਉਹਦੀ ਕਬਜੀ ਜਿਹੜੀ ਦੂਰ ਹੋ ਜਾਂਦੀ। ਜੇ ਨਹੀਂ ਵਾਲਾ ਕੋਈ ਕਹਿੰਦਾ ਤਾਂ ਮੂੰਗਫਲੀ ਦਾ ਤੇਲ ਹੈ ਥੋੜਾ ਜਿਹਾ ਉਹਨੂੰ 15-20 ਬੂੰਦਾਂ ਤੁਸੀਂ ਮੂੰਗਫਲੀ ਦੇ ਤੇਲ ਦੀ ਪਿਲਾ ਦੇ ਕਰੋ, ਇਹਦੇ ਨਾਲ ਵੀ ਉਹਦੀ ਕਬਜੀ ਜਿਹੜੀ ਦੂਰ ਹੋ ਜਾਂਦੀ। ਜਿਹੜੇ ਕਹਿੰਦੇ ਪੇਟ ਮਾਂ ਕੀੜੇ ਜਿਹੇ ਹੈਗੇ ਉਹਦੇ ਵਾਸਤੇ ਤਾਂ ਔਲੇ ਦਾ ਰਸ ਉਹਨੂੰ ਪਿਲਾਉਣ ਲੱਗ ਜਾਓ 4 ਚਮਚੇ। ਜੇ ਬੱਚਾ ਤਾਂ ਉਹਨੇ 2-3 ਚਮਚੇ ਔਲੇ ਦਾ ਰਸ ਪਿਲਾ ਦਿਓ, ਜੇ ਸਿਆਣਾ ਹੈਗਾ ਤਾਂ 5-6 ਚਮਚੇ ਔਲੇ ਦਾ ਰਸ ਪੀਣ ਲੱਗ ਜਾਵੇ, ਉਹਦੇ ਨਾਲ ਆਪਣੇ ਕੀੜੇ ਜਿਹੜੇ ਮਰ ਜਾਂਦੇ ਨੇ ਇਹਦੇ ਨਾਲ। ਜਾਂ ਫਿਰ ਤੁਲਸੀ ਦਾ ਕਾੜਾ ਬਣਾ ਕੇ ਤੁਸੀਂ ਪਿਲਾ ਸਕਦੇ ਹੈਗੇ, ਜਾਂ ਫਿਰ ਤੁਸੀਂ ਅਜਵਾਇਣ ਦਾ ਕਾੜਾ ਬਣਾ ਕੇ ਆਪਣੇ ਪਿਲਾ ਸਕਦੇ ਹੈਗੇ। ਦਹੀਂ ਦੇ ਵਿੱਚੋਂ ਕਾਲੀ ਮਿਰਚ ਪਾ ਕੇ ਤੁਸੀਂ ਉਹ ਖਿਲਾਉਣ ਲੱਗ ਜਾਓ, ਇਹਦੇ ਨਾਲ ਕੀੜੇ ਮਰ ਜਾਂਦੇ ਹੈਗੇ। ਜਾਂ ਉਹਨੇ ਮਨੱਕੇ ਲੈਣੇ ਨੇ ਹੈਗੇ 2, ਉਹਦੇ ਵਿੱਚੋਂ ਦੇ ਗਿੜਕ ਕੱਢ ਕੇ ਮਨੱਕਿਆਂ ਦੇ ਵਿੱਚੋਂ ਥੋੜੀ ਵਿੱਚੋਂ ਹਿੰਗ ਭਰ ਦੇਣੀ ਹੈ, ਉਹ ਤੁਸੀਂ ਆਪਣੇ ਖਾਣ ਲੱਗ ਜਾਓ, ਇਹਦੇ ਨਾਲ ਵੀ ਆਪਣੇ ਜਿਹੜੇ ਕੀੜੇ ਜਿਹੜੇ ਮਰ ਜਾਂਦੇ। ਜਾਂ ਜਿਹੜੇ ਇੱਥੇ ਸਾਰੇ ਪੀਚਸਾਂ ਦਾ ਦਰਖਤ ਹੁੰਦਾ ਪੀਚਸ, ਉਹਦੇ ਆਪਣੇ ਪੱਤੇ ਜਿਹੜੇ ਹੁੰਦੇ ਉਹਦੇ ਪੱਤਿਆਂ ਦੇ ਥੋੜਾ ਰਸ ਕੱਢ ਕੇ 2-3 ਚਮਚੇ ਰਸ ਉਹ ਪੀਸ ਦੇ ਪੱਤਿਆਂ ਦਾ ਰਸ ਪੀਣ ਲੱਗ ਜਾਓ, ਉਹਦੇ ਨਾਲ ਵੀ ਆਪਣੇ ਜਿਹੜੇ ਉਹਨੇ ਸਾਰੇ ਕੀੜੇ ਮਰ ਜਾਂਦੇ ਆ। ਜਿਹਨਾਂ ਦੇ ਬੈਕ ਪੇਨ ਹੁੰਦੀ ਹੈ, ਐਲੋਵੀਰਾ ਦਾ ਗੁੱਦਾ ਜਿਹੜਾ ਹੁੰਦਾ ਜੀ ਉਹ ਦੇਸੀ ਘੀ ਦੇ ਵਿੱਚ ਪਾ ਕੇ, ਜਾਂ ਨਹੀਂ ਐਲੋਵੀਰਾ ਦੇ ਲੱਡੂ ਜੇ 20 ਗ੍ਰਾਮ ਦੇ ਲੱਡੂ ਜੇ ਬਣਾ ਲਵੇਂ ਆਟੇ ਨਾਲ ਪਾ ਕੇ, ਦੇਸੀ ਘੀ ਪਾ ਕੇ ਭੁੰਨ ਕੇ ਉਹਨੂੰ
ਉਹ ਲੱਡੂ ਜਾਂ 20 ਗ੍ਰਾਮ ਦਾ ਲੱਡੂ ਰੋਜ਼ ਖਾ ਲਿਆ ਜੀ। ਚਲੋ ਠੀਕ ਹੈ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।